ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ ਪੰਜਾਬ ਭਰ ਦੀਆਂ ਕੁਛ ਅਹਿਮ ਖਬਰਾਂ ਦੇ ਉੱਤੇ ਜਿਹੜੀ ਆਪਾਂ ਨਜ਼ਰ ਬਣਾਉਂਦੇ ਹਾਂ ਅਤੇ ਆਪਣੇ ਨਾਲ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਇਹਨਾਂ ਨੂੰ, ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੀ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸੁਖਦੇਵ ਸਿੰਘ ਜੂਟਲਾ ਜੀ ਯੂਬਾ ਸਿਟੀ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਆਪਾਂ ਸਿਲਸਿਲਾ ਸ਼ੁਰੂ ਕਰਦੇ ਹਾਂ। ਨੋਬਲ ਪੀਸ ਪੁਰਸਕਾਰ ਜੇਤੂ ਜਿਹੜੀ ਮਿਆਂਮਾਰ ਦੀ ਕਾਉਂਸਲਰ ਜਿਹੜੀ ਆ ਸੂ ਕੀ, ਉਹਨੇ ਆਲੋਚਨਾ ਦੇ ਦਰਮਿਆਨ ਇਹ ਕਹਿ ਦਿੱਤਾ ਵੀ ਰੋਹਿੰਗਿਆ ਜਿਹੜੇ ਮੁਸਲਮਾਨ ਨੇ ਉਹ ਅੱਤਵਾਦੀ ਨੇ ਅਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਉਹ ਠੀਕ ਆ। ਕੀ ਇਸ ਦਾ ਜਿਹੜਾ ਨੋਬਲ ਪੀਸ ਪੁਰਸਕਾਰ ਵਾਪਸ ਨਹੀਂ ਲਿਆ ਜਾਣਾ ਚਾਹੀਦਾ ਇਹੋ ਜਿਹੀਆਂ ਗੱਲਾਂ ਤੋਂ ਬਾਅਦ 'ਚ? ਦੇਖੋ, ਇੱਥੇ ਹਾਲ ਹੈ ਜਿਵੇਂ ਕਿਸੇ ਫਾਜ਼ਲ ਨੇ ਲਿਖਿਆ ਸੀਗਾ ਨਾ ਕਿ ਇਸ ਦੌਰੇ ਸਿਆਸਤ का इतना सा फसाना है, बस्ती भी जलानी है, मातम भी मनाना है। ਇਹੋ ਜਿਹੇ ਜਿਹੜੇ ਪੁਰਸਕਾਰ ਮਿਲਦੇ ਆ, ਪੁਰਸਕਾਰ ਹਾਸਲ ਕਰਨ ਵਾਲੇ ਜਾਂ ਪੁਰਸਕਾਰ ਦੇਣ ਵਾਲੇ ਜਿਹੜੇ ਪਿੱਛੇ ਆ ਜੀ, ਪਰਦੇ ਦੇ ਅੰਦਰ ਕਈ ਕੁਛ ਕਰਦੇ ਆ, ਕਈ ਕਿਸਮ ਦੀਆਂ ਲੌਬੀਆਂ ਇੱਥੇ ਕੰਮ ਕਰਦੀਆਂ। ਕੌਣ ਪੁੱਛਦਾ ਮਨੁੱਖੀ ਅਧਿਕਾਰਾਂ ਨੂੰ? ਇੱਥੇ ਸਾਰੇ ਆਪੋ ਆਪਣੀਆਂ ਧੁਨਾਂ ਦੇ ਸਵਾਰ ਆ, ਆਪੋ ਆਪਣੇ ਕਿਸਮ ਕਰਦੇ ਫਿਰਦੇ ਆ। ਹੁਣ ਇਹ ਜਿਹੜੀ ਬੀਬੀ ਸੂਕੀ ਬੋਲੀ ਹੈ, ਪਹਿਲਾਂ ਤੇ ਇਹ ਦੇਖੋ ਕਿ ਬੋਲੀ ਕਦੋਂ ਆ। ਉਦੋਂ ਬੋਲੀ ਹੈ ਜਦੋਂ ਸਭ ਉਜਾੜਾ ਹੋ ਗਿਆ, ਉਜੜ ਫੁਜੜ ਗਿਆ ਨਾ ਸਭ ਕੁਛ। ਜਦੋਂ ਦੁੱਧ ਚੁੰਗਦੇ ਬੱਚੇ ਉਹਨਾਂ ਘਰਾਂ 'ਚ ਸੜ ਕੇ ਖਾਕ ਹੋ ਗਏ, ਜਿਨ੍ਹਾਂ ਨੂੰ ਨਫ਼ਰਤੀ ਹੱਥਾਂ ਨੇ ਸਾੜ ਦਿੱਤਾ। ਜਿਹੜੇ ਬੱਚੇ ਖੁਚੇ ਸੀਗੇ, ਮਾਵਾਂ ਦੀਆਂ ਛਾਤੀਆਂ ਨਾਲ ਲੱਗੇ ਸੀ, ਕੋਈ ਦਰਿਆ 'ਚ ਡੁੱਬ ਗਿਆ, ਕੋਈ ਭੁੱਖ ਨਾਲ ਵਿਲਕ ਵਿਲਕ ਕੇ ਦਮ ਤੋੜ ਗਿਆ। ਬੋਲਦੀ ਕਿੱਦਣ ਪਈ ਆ ਜਦੋਂ ਸਭ ਕੁਛ ਖਿਲਰ ਗਿਆ, ਸਭ ਕੁਛ ਉਜੜ ਪੁਜੜ ਗਿਆ। ਤੇ ਬੋਲਦੀ ਵੀ ਕੀ ਪਈ ਹੈ ਬੀਬੀ? ਉਹ ਕਹਿੰਦੀ ਹੈ ਜੀ ਕਿ ਦੇਖੋ ਇਹ ਲੋਕ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਆ ਔਰ ਇਹਨਾਂ ਨੂੰ ਸਜ਼ਾ ਜਿਹੜੀ ਹੈ ਉਹ ਮਿਲੇਗੀ ਜੀ। ਰੋਹਿੰਗਿਆ ਦਾ ਉਹਨਾਂ ਨੇ ਨਾਂ ਲਿਆ। ਕਹਿੰਦੇ ਕਿ ਇਹ ਤੇ ਹਮਲਾ ਕਰਦੇ ਇਹਨਾਂ ਦੇ ਜਿਹਾਦੀ ਗਰੁੱਪ ਹੈ ਜਿਹੜੇ। ਸੋ ਜੇ ਇਹ ਸਾਡੇ ਦਿੱਤੇ ਅਹਿਸਾਨ ਦਾ ਇਸ ਤਰ੍ਹਾਂ ਦਾ ਮੁੱਲ ਚੁਕਾਉਂਦੇ, ਕਿਉਂਕਿ ਉਹ ਅਹਿਸਾਨ ਕਹਿੰਦੇ ਆ ਨਾ ਕਿ ਅਸੀਂ ਇਹਨਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ, ਤੇ ਉਹ ਸਾਡੇ ਅਹਿਸਾਨਾਂ ਦਾ ਮੁੱਲ ਇਸ ਤਰ੍ਹਾਂ ਚੁਕਾਉਣਗੇ ਤੇ ਫਿਰ ਅੱਗੋਂ ਅਸੀਂ ਉਹਨਾਂ ਨੂੰ ਖੰਡ ਥੋੜ੍ਹੀ ਪਾਉਣੀ ਆ, ਅਸੀਂ ਫਿਰ ਏਦਾਂ ਹੀ ਕਰਾਂਗੇ ਜੀ। ਉਹਨੇ ਕਿਹਾ ਕਿ ਅਧਿਕਾਰਾਂ ਦੀ ਉਲੰਘਣਾ ਦੀ ਜਿਹੜੀ ਨਿੰਦਾ ਕਰਦੇ ਆ ਉਹ ਠੀਕ ਆ, ਪਰ ਅਸੀਂ ਆਪਣੇ ਕਾਨੂੰਨ ਤੇ ਸ਼ਾਸਨ ਦੀ ਰੱਖਿਆ ਕਰਨ ਲਈ ਵਚਨਬੱਧ ਆ। ਬੀਬੀ ਸੂਕੀ ਦਾ ਇਹ ਕਹਿਣਾ। ਪਰ ਨਾਲ ਉਹ ਇਹ ਗੱਲ ਜ਼ਰੂਰ ਕਹਿੰਦੀ ਆ, ਉਹ ਕਹਿੰਦੀ ਆ ਕਿ ਜਿਹੜੇ ਲੋਕ ਮਿਆਂਮਾਰ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਆ ਜੀ, ਅਸੀਂ ਉਹਨਾਂ ਲਈ ਰਿਫਿਊਜੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਆਂਗੇ। ਮਤਲਬ ਕਿ ਅਸੀਂ ਨਾਗਰਿਕ ਦੇ ਤੌਰ ਤੇ ਉਹਨਾਂ ਦੀ ਵਾਪਸੀ ਨਹੀਂ ਕਰਾਂਗੇ, ਦੇਖੋ ਰਿਫਿਊਜੀ ਦੇ ਤੌਰ ਤੇ ਅਸੀਂ ਵੈਰੀਫਾਈਡ ਕਰਕੇ ਉਹਨਾਂ ਨੂੰ ਜਗ੍ਹਾ ਦੇ ਦਿਆਂਗੇ ਜੀ। ਇਸ ਤਰ੍ਹਾਂ ਦਾ ਉਹਨਾਂ ਦਾ ਇਹ ਪ੍ਰਤੀਕਰਮ ਆਇਆ। ਔਰ ਸਾਫ਼ ਤੌਰ ਤੇ ਉਹਨਾਂ ਕਿਹਾ ਕਿ ਇਹ ਰੋਹਿੰਗਿਆ ਮੁਸਲਮਾਨ ਹੈ ਜਿਹੜੇ, ਇਹਨਾਂ ਦੇ ਕੁਛ ਬੰਦੇ ਆ ਜਿਹੜੇ ਉਹ ਜਿਹਾਦੀ ਤਨਜ਼ੀਮਾਂ ਦੇ ਨਾਲ ਵਾਬਸਤਾ ਨੇ। ਹੁਣ ਰਾਜਕਰਨਵੀਰ ਸਿੰਘ ਜੀ, ਜੇ ਮਸਲਾ ਆਪਾਂ ਅੱਤਵਾਦੀਆਂ ਨਾਲ ਜੋੜ ਕੇ ਦੇਖਦੇ ਹਾਂ ਜੀ, ਤੇ ਇਸ ਬੀਬੀ ਸੂਕੀ ਨੂੰ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੀਦਾ ਜਿਨ੍ਹਾਂ ਨੇ ਇਹਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਕਿ ਭਾਈ ਜਿਹੜੇ ਨਿੱਕੇ ਨਿੱਕੇ ਦੁੱਧ ਚੁੰਗਦੇ ਬੱਚੇ ਸਾੜ ਕੇ ਮਾਰ ਦਿੱਤੇ ਗਏ, ਕੋ ਕੇ ਜਾਂ ਭੁੱਖ ਨਾਲ ਵਿਲਕ ਵਿਲਕ ਕੇ ਮਰ ਗਏ, ਉਹ ਕਿਹੜੇ ਅੱਤਵਾਦੀ ਸਨ? ਉਹ ਕੌਣ ਸਨ? ਠੀਕ ਆ, ਜੇ ਕੋਈ ਬੰਦਾ ਤੁਹਾਡੇ ਦੇਸ਼ ਲਈ ਖਤਰਾ ਹੈ, ਤੁਹਾਡੀ ਅੰਦਰੂਨੀ ਸੁਰੱਖਿਆ ਨੂੰ ਉਹ ਚੈਲੰਜ ਕਰਦਾ, ਤੁਹਾਡੇ ਦੇਸ਼ ਨੂੰ ਤੋੜਦਾ, ਤੁਸੀਂ ਉਹਦੀ ਨਿਸ਼ਾਨਦੇਹੀ ਕਰੋ ਨਾ। ਨਿਸ਼ਾਨਦੇਹੀ ਕਰਕੇ ਉਹਨੂੰ ਫੜੋ, ਫੜ ਕੇ ਉਹਦੇ ਤੇ ਮੁਕੱਦਮਾ ਚਲਾਓ। ਜੋ ਤੁਹਾਡਾ ਕਾਨੂੰਨ, ਜੋ ਤੁਹਾਡਾ ਸੰਵਿਧਾਨ ਇਜਾਜ਼ਤ ਦਿੰਦਾ, ਉਹਦੇ ਮੁਤਾਬਕ ਉਹਨੂੰ ਸਜ਼ਾ ਦੇ ਦਿਓ, ਗੱਲ ਖਤਮ ਆ। ਪਰ ਸਾਰਿਆਂ ਨੂੰ ਸਮੂਹਿਕ ਤੌਰ ਤੇ ਕਿਸੇ ਦੀ ਨਸਲਕੁਸ਼ੀ ਕਰਨੀ ਔਰ ਕਰਕੇ ਇਹ ਕਹਿਣਾ
ਕਿ ਇਹ ਅੱਤਵਾਦੀ ਤਨਜ਼ੀਮਾਂ ਦੇ ਨਾਲ ਜੁੜੇ ਆ। ਇਹ ਤੇ ਨਾ ਇਨਸਾਫੀ ਹੈ ਨਾ, ਇਹ ਤੇ ਧੱਕੇ ਦੀ ਇੰਤਹਾ ਹੈ। ਔਰ ਕਰ ਕੌਣ ਰਿਹਾ ਹੈ? ਉਹ ਬ੍ਰਹਮਾ ਜਿਹਦੀ ਕਾਉਂਸਲਰ ਨੂੰ ਨੋਬਲ ਪੁਰਸਕਾਰ ਮਿਲਿਆ ਹੋਇਆ। ਹੁਣ ਦੇਖੋ ਇਹ ਜਿਹੜੀ ਖੇਡ ਖੇਡੀ ਜਾ ਰਹੀ ਹੈ, ਦੇਖੋ ਕੋਈ ਮੰਨੇ ਜਾਂ ਨਾ ਮੰਨੇ, ਅਲੱਗ-ਅਲੱਗ ਦ੍ਰਿਸ਼ਟੀਕੋਣ ਹੋ ਸਕਦੇ ਆ, ਪਰ ਜਿੰਨੀ ਕੁ ਸੂਝ-ਬੂਝ ਸਾਨੂੰ ਇੱਥੇ ਬੈਠਿਆਂ ਨੂੰ ਲੱਗਦੀ ਪਈ ਆ, ਉਹ ਲੱਗਦੀ ਪਈ ਆ ਕਿ ਖੇਡ ਕੋਈ ਸ਼ਕਤੀ ਪਿੱਛੇ ਖੇਡ ਰਹੀ ਆ। ਕਿਉਂਕਿ ਇਹ ਮੁਸਲਮਾਨ ਨੇ, ਸ਼ਕਤੀ ਕੋਈ ਹੋਰ ਖੇਡ ਖੇਡਦੀ ਪਈ ਆ। ਇਹ ਤੇ ਜਿੱਦਾਂ ਕਹਿ ਲਈਏ ਨਾ, ਕਾਤਲ ਦੇ ਹੱਥ ਆ। ਸਾਜ਼ਿਸ਼ ਕਿਤੇ ਹੋਰ ਦੂਰ ਲੱਗਦਾ ਕਿ ਬੁਣੀ ਗਈ ਹੈ। ਜਿਸ ਤਰੀਕੇ ਨਾਲ ਅੰਜਾਮ ਦਿੱਤਾ ਜਾ ਰਿਹਾ, ਜਿਸ ਤਰੀਕੇ ਨਾਲ ਉੱਥੇ ਪੈਸਾ ਦਿੱਤਾ ਜਾ ਰਿਹਾ, ਹਥਿਆਰ ਦਿੱਤੇ ਜਾ ਰਹੇ ਆ, ਔਰ ਨਾਲ ਜਿਸ ਤਰੀਕੇ ਨਾਲ ਉਹ ਵੜਕਾ ਮਾਰਦੇ ਪਏ ਆ। ਛੋਟੇ ਜਿਹੇ ਦੇਸ਼ ਦੇ ਛੋਟੇ ਜਿਹੇ ਵਸੀਲਿਆਂ ਦੇ ਮਾਲਕ ਕਿਸੇ ਦੀ ਪਰਵਾਹ ਨਹੀਂ ਕਰਦੇ ਪਏ, ਨਾ UN ਦੀ, ਨਾ ਮਨੁੱਖੀ ਅਧਿਕਾਰਾਂ ਦੇ ਜਿਹੜੇ ਕਾਰਕੁਨ ਨੇ ਉਹਨਾਂ ਦੀ ਪਰਵਾਹ ਨਹੀਂ ਕਰਦੇ ਪਏ। ਭਾਰਤ ਦੀ ਖਾਮੋਸ਼ੀ, ਇਹ ਸਭ ਕੁਛ ਬਹੁਤ ਡੂੰਘਾ ਨਾ ਇੱਕ ਸੰਕੇਤ ਦਿੰਦੀ ਹੈ, ਸ਼ੱਕ ਪ੍ਰਗਟਾਉਂਦੀ ਹੈ ਕਿ ਕਿਤੇ ਨਾ ਕਿਤੇ ਇਹ ਇਕੱਲੇ ਬ੍ਰਹਮਾ ਦਾ ਨਹੀਂ ਹੋ ਸਕਦਾ, ਇਹਦੇ ਪਿੱਛੇ ਕੋਈ ਹੋਰ ਵੀ ਬੈਠੇ ਹੋਣ ਲੋਕ ਜਿਹੜੇ ਚਾਹੁੰਦੇ ਆ ਕਿ ਇਹਨਾਂ ਨੂੰ ਸਬਕ ਸਿਖਾ ਦਿੱਤਾ ਜਾਵੇ। ਕਿਉਂਕਿ ਮੁਸਲਮਾਨਾਂ ਦੀ ਇਹ ਬਦਕਿਸਮਤੀ ਆ, ਉਹਨਾਂ ਦੇ ਵਿੱਚੋਂ ਚੰਦ ਐਸੇ ਲੋਕ ਆ ਜੋ ਫਿਰਕੂ ਪ੍ਰਸਤੀ ਦੇ ਵਿੱਚ, ਤੁਹਾਨੂੰ ਪਤਾ ਹੀ ਹੈ, ਜਿਸ ਤਰ੍ਹਾਂ ਗਲਤਾਨ ਹੋਏ ਧਰਮ ਦੇ ਜਨੂਨ 'ਚ ਜਿਸ ਤਰੀਕੇ ਦੇ ਕੰਮ ਕਰਦੇ ਆ, ਮਾੜੇ ਆ। ਪਰ ਉਹਨਾਂ ਦੀ ਬਦਕਿਸਮਤੀ ਇਹ ਰਹੀ ਹੈ ਕਿ ਸਾਰੀ ਕੌਮ ਨੂੰ ਬਦਨਾਮ ਕਰ ਦਿੱਤਾ ਗਿਆ। ਤਾਂ ਉਹ ਕਿਤੇ ਨਾ ਕਿਤੇ ਲੱਗਦਾ ਇਹੋ ਆ ਕਿ ਰੋਹਿੰਗਿਆ ਮੁਸਲਮਾਨਾਂ ਨੂੰ ਭੁਗਤਣੀ ਪੈ ਗਈ ਆ। ਰੋਹਿੰਗਿਆ ਮੁਸਲਮਾਨਾਂ ਦਾ ਤਾਂ ਹਾਲ ਹੋ, ਜਿਵੇਂ ਸਾਡੇ ਇੱਥੇ ਬਹੁਤ ਵੱਡੇ ਕਵੀ ਹੋਏ ਸਨ, ਸੰਤ ਰਾਮ ਉਦਾਸੀ, ਉਹਨਾਂ ਦੀ ਕਵਿਤਾ ਦੀ ਇੱਕ ਪੰਕਤੀ ਸੀ, ਉਹ ਕਹਿੰਦੇ ਸੀ, ਹਰ ਥਾਂ ਖੂਨੋ ਖੂਨ ਹੈ ਧਰਤੀ, ਹਰ ਥਾਂ ਕਬਰਾਂ ਦੀ ਚੁੱਪ ਵਰਤੀ, ਅਮਨ ਕਿੱਥੇ ਮੈਂ ਦਫਨ ਕਰੂੰਗਾ, ਮੈਂ ਹੁਣ ਕਿਸ ਨੂੰ ਵਤਨ ਕਹੂੰਗਾ। ਸਿਆਸਤਾਂ ਜੋ ਮਰਜ਼ੀ ਹੋਣ, ਸਾਜ਼ਿਸ਼ਾਂ ਜੋ ਮਰਜ਼ੀ ਹੋਣ, ਸ਼ਾਂਤੀ ਦੇ ਪੁਰਸਕਾਰ ਕਿਸੇ ਨੇ ਜਿੱਤੇ ਹੋਣ, ਕਿਸੇ ਨੇ ਦਿੱਤੇ ਹੋਣ, ਪਰ ਰੋਹਿੰਗਿਆ ਮੁਸਲਮਾਨਾਂ ਦਾ ਹਾਲ ਉਦਾਸੀ ਦੀ ਕਵਿਤਾ ਵਰਗਾ ਤੇ ਉਹ ਹੁਣ ਕਿਸ ਨੂੰ ਵਤਨ ਕਹਿਣ, ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ। ਨਾ ਪਾਕਿਸਤਾਨ, ਨਾ ਬੰਗਲਾਦੇਸ਼, ਨਾ ਭਾਰਤ, ਨਾ ਬਰਮਾ, ਕਿਤੇ ਵੀ ਉਹਨਾਂ ਨੂੰ ਢੋਈ ਨਹੀਂ ਮਿਲਦੀ ਨਜ਼ਰ ਆਉਂਦੀ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ। ਦਾਊਦ ਇਬਰਾਹਿਮ ਦਾ ਭਰਾ ਪੁਲਿਸ ਨੇ ਨੱਪਿਆ, ਭੈਣ ਦੀ ਜ਼ਿੰਦਗੀ ਤੇ ਬਣੀ ਫਿਲਮ ਵੀ ਘਿਰੀ। ਦੇਖੋ ਇਹਦਾ ਭਰਾ ਹੈ ਨਾ ਜਿਹੜਾ ਇਕਬਾਲ ਕਾਸਕਰ ਜੀ, ਉਹ ਪਹਿਲਾਂ ਵੀ 2 ਵਾਰੀ ਫੜਿਆ ਜਾ ਚੁੱਕਾ। ਇਹਨੂੰ ਅੱਜ ਵੀ ਫੜ ਕੇ ਲਿਆਂਦਾ ਗਿਆ, ਤੇ ਫੜ ਕੇ ਪਤਾ ਕਿੱਥੋਂ ਲਿਆਂਦਾ ਗਿਆ? ਜਿਹੜੀ ਇਹਦੀ ਭੈਣ ਸੀਗੀ ਦਾਊਦ ਇਬਰਾਹਿਮ ਦੀ, ਹਸੀਨਾ ਪਾਰਕਰ, ਉਹਦੇ ਉਸੇ ਮਕਾਨ ਚੋਂ ਫੜ ਕੇ ਲਿਆਂਦਾ ਗਿਆ ਜਿਸ ਮਕਾਨ ਚ ਬਹਿ ਕੇ ਉਹ ਆਪਣੀ ਸਲਤਨਤ ਚਲਾਇਆ ਕਰਦੀ ਸੀ, ਹਕੂਮਤ ਚਲਾਇਆ ਕਰਦੀ ਸੀ। ਔਰ ਕਮਾਲ ਦੀ ਗੱਲ ਆ ਕਿ ਜਿਹੜਾ ਇੰਸਪੈਕਟਰ ਨੂੰ ਫੜ ਕੇ ਲਿਆਇਆ, ਇਕਬਾਲ ਨੂੰ ਫੜ ਕੇ ਲਿਆਇਆ, ਉਹੀ ਇੰਸਪੈਕਟਰ ਉਸੇ ਇਲਾਕੇ ਚ ਬਣੀ ਜੇਲ੍ਹ ਚੋਂ ਕੁਛ ਦਿਨ ਪਹਿਲਾਂ ਰਿਹਾ ਹੋਇਆ। ਉਹਦੇ ਤੇ ਵੀ ਮੁਕੱਦਮਾ ਸੀ। ਉਹਦੇ ਤੇ ਕਾਹਦਾ ਮੁਕੱਦਮਾ ਸੀ? ਕਿ ਇਹ ਅੰਡਰਵਰਲਡ ਦੇ ਜਿਹੜੇ ਡਾਊਨ ਆ ਉਹਨਾਂ ਦੀ ਟੱਚ ਚ ਰਹਿੰਦਾ। ਹਾਲਾਂਕਿ ਉਹਨੇ 100 ਤੋਂ ਵੱਧ ਇਨਕਾਊਂਟਰ ਕਰਕੇ ਬੰਦੇ ਮਾਰੇ ਆ। ਉਹ ਪ੍ਰਦੀਪ ਸ਼ਰਮਾ ਉਹਦਾ ਨਾਮ ਹੈ। ਕੁਛ ਦਿਨ ਪਹਿਲਾਂ ਹੀ ਉਹ ਉਸੇ ਇਲਾਕੇ ਦੀ ਜੇਲ੍ਹ ਚ ਰਿਹਾ ਹੋਇਆ, ਤੇ ਬਾਅਦ ਦੇ ਵਿੱਚ ਉਹਨੂੰ ਖਾਕੀ ਵਰਦੀ ਮਿਲ ਗਈ। ਫਿਰ ਦੁਬਾਰਾ ਨੌਕਰੀ ਤੇ ਚੜਿਆ ਤੇ ਪਹਿਲਾ ਕੰਮ ਉਹਨੂੰ ਇਹੋ ਸੌਂਪਿਆ ਗਿਆ, ਉਹਨੂੰ ਕੱਢ ਕੇ ਲਿਆ ਘਰ ਚੋਂ। ਔਰ ਘਰ ਉਹੀ ਸੀ ਜੋ ਹਸੀਨਾ ਪਾਰਕਰ ਵਰਤਿਆ ਕਰਦੀ ਸੀ। ਹਸੀਨਾ ਪਾਰਕਰ 2015 ਚ ਮਰ ਗਈ ਸੀ, 2014 ਚ ਮਰ ਗਈ ਸੀ ਜੀ। ਹੁਣ ਉਹਨੂੰ ਉੱਥੋਂ ਕੱਢ ਕੇ ਲਿਆਂਦਾ ਗਿਆ। ਕੇਸ ਉਹਦੇ ਤੇ ਜਿਹੜੇ ਦਾਇਰ ਕੀਤੇ ਗਏ ਆ, ਉਹਦੇ ਚ ਇੱਕ ਤੇ ਹੈ ਕਿ ਐਕਸਟੋਰਸ਼ਨ, ਜਿਹਨੂੰ ਆਪਾਂ ਜਬਰੀ ਵਸੂਲੀ ਕਹਿ ਦਿੰਦੇ ਆ, ਐਕਸਟੋਰਸ਼ਨ ਦਾ, ਤੇ ਦੂਸਰਾ ਇਹ ਆ ਕਿ ਹਵਾਲਾ ਸੰਬੰਧੀ ਵੀ ਕੁਛ ਨਾ ਕੁਛ ਇਹਨਾਂ ਦੇ ਕੋਲ ਦੱਸਦੇ ਕਿ ਇਨਪੁਟ ਹੈ ਜੀ। ਕੁਛ ਕਬਜ਼ੇ ਕੁਬਜ਼ੇ, ਤੁਹਾਨੂੰ ਪਤਾ ਹੀ ਹੈ ਜੋ ਉੱਥੇ ਕੰਮ ਚੱਲਦਾ ਇਹਨਾਂ ਦਾ। ਸੋ ਕਾਫੀ ਕੇਸ ਹੁਣ ਖੋਲੀ ਬੈਠੇ ਆ। 8-10 ਦਿਨਾਂ ਦਾ ਪੈਂਦੀ ਸੱਟੇ ਇਹਨਾਂ ਨੂੰ ਰਿਮਾਂਡ ਵੀ ਮਿਲ ਗਿਆ। ਹੁਣ ਉਹਦੇ ਚੋਂ ਕੀ ਨਿਕਲਦਾ ਸਮਝ ਤੋਂ ਪਰੇ ਆ ਕਿ ਐਸਾ ਕੀ ਇਹਨਾਂ ਦੇ ਕੋਲ ਹੁਣ ਸਬੂਤ ਵਜੋਂ ਹੱਥ ਆਇਆ ਜਿਹੜਾ ਇਹ ਤਾੜ ਫਾੜ ਉਹਨੂੰ ਫੜ ਲਿਆ ਆ। ਪਰ ਦੱਸਦੇ ਆ ਕਿ ਇੱਕ ਬਿਲਡਰ ਦੀ ਸ਼ਿਕਾਇਤ ਤੇ ਗ੍ਰਿਫਤਾਰੀ ਹੋਈ ਆ। ਉਹਦਾ ਇਹਨਾਂ ਦਾ ਕੰਮ ਇਹੋ ਹੀ ਆ, ਵੱਡੇ ਵੱਡੇ ਬਿਲਡਰਾਂ ਨੂੰ ਸੁਨੇਹਾ ਘੱਲ ਕੇ ਤੇ ਪੈਸਾ ਲੈ ਲੈਂਦੇ ਆ। ਹੱਥੀਂ ਕਾਰ ਕਰਨ ਦੀ ਜ਼ਰੂਰਤ ਹੀ ਨਹੀਂ, ਬਸ ਟੈਲੀਫੋਨ ਹੀ ਕਰਨਾ ਹੁੰਦਾ ਕਿ ਇੰਨੇ ਦੇ ਜੋ। ਇਹ ਕੰਮ ਉੱਥੇ ਚੱਲਦਾ ਰਿਹਾ ਤੇ ਲੰਮੇ ਸਮੇਂ ਤੋਂ ਇਹਨਾਂ ਦਾ, ਦਾਊਦ ਇਬਰਾਹਿਮ ਤੇ ਦਾਊਦ ਇਬਰਾਹਿਮ ਦਾ ਪਰਿਵਾਰ ਦਾ ਕੰਮ ਹੈ ਜਿਹੜਾ, ਉਹ ਲੰਮੇ ਸਮੇਂ ਤੋਂ ਚੱਲਦਾ ਪਿਆ ਸੀਗਾ ਜੀ। ਹੁਣ ਜਿੱਥੋਂ ਤੱਕ ਸਵਾਲ ਹੈ ਇਹਦੀ ਗ੍ਰਿਫਤਾਰੀ ਦਾ, ਮੈਂ ਜਿੱਦਾਂ ਤੁਹਾਨੂੰ ਅੱਗੇ ਕਿਹਾ ਕਿ 2 ਵਾਰੀ ਪਹਿਲਾਂ ਵੀ ਫੜਿਆ ਗਿਆ। ਔਰ ਕਮਾਲ ਦੀ ਗੱਲ ਹੈ ਕਿ ਦੋਵੇਂ ਵਾਰੀ ਪੁਲਿਸ ਦੀ ਕਹਾਣੀ ਹੈ ਜਿਹੜੀ ਉਹ ਮੁੱਦੇ ਮੂੰਹ ਡਿੱਗ ਪਈ। ਤੀਜੀ ਵਾਰੀ ਦੇਖੋ, ਇੰਤਜ਼ਾਰ ਕਰਨਾ ਪਊਗਾ ਕਿ ਇਹ ਕਹਾਣੀ ਮੁੱਦੇ ਮੂੰਹ ਡਿੱਗਦੀ ਹੈ
ਜਾਂ ਛਾਤੀ ਢਾਹ ਕੇ ਅੱਗੇ ਖੜੂਗੀ, ਕਿਉਂਕਿ ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਪੁਲਿਸ ਦੀਆਂ ਇਹਨਾਂ ਦੇ ਖਿਲਾਫ ਕੀਤੀਆਂ ਹੁੰਦੀਆਂ ਜਿਹੜੀਆਂ ਪੇਸ਼, ਉਹ ਕਈ ਵਾਰ ਉੱਥੇ ਜਾ ਕੇ ਅਦਾਲਤਾਂ 'ਚ ਸਾਬਤ ਨਹੀਂ ਹੁੰਦੀਆਂ, ਗਵਾਹ ਮੁੱਕਰ ਜਾਂਦੇ ਆ ਕਿਉਂਕਿ ਡਰਾਵੇ ਇਹਨਾਂ ਦੇ ਤਗੜੇ ਆ। ਹੁਣ ਇਹ ਸਮਾਂ ਦਾ ਸੀਗਾ। ਪਰ ਦੂਜੇ ਪਾਸੇ ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਜਿੱਦਾਂ ਬ੍ਰਿਟੇਨ ਦੇ ਵਿੱਚ ਦਾਊਦ ਇਬਰਾਹਿਮ ਦੀ 4000 ਕਰੋੜ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ, ਉਸ ਤੋਂ ਬਾਅਦ ਇੰਡੀਆ ਜਿਹੜਾ ਉਹ ਲਗਾਤਾਰ ਦਾਊਦ ਇਬਰਾਹਿਮ ਤੇ ਸ਼ਿਕੰਜਾ ਕੱਸਦਾ ਪਿਆ। ਸ਼ਾਇਦ ਸ਼ਾਇਦ ਉਸੇ ਹੀ ਕੁਵਤ ਦਾ ਇਹ ਹਿੱਸਾ ਹੋਵੇ, ਭਾਵੇਂ ਕੇਸ ਕੋਈ ਨਵਾਂ ਰਜਿਸਟਰ ਨਾ ਹੀ ਕਰਨਾ ਹੋਵੇ। ਇਹਨਾਂ ਦੇ ਖਿਲਾਫ ਪੁਰਾਣੀਆਂ ਕੰਪਲੇਨਾਂ ਇੰਨੀਆਂ ਪਈਆਂ ਸ਼ਿਕਾਇਤਾਂ, ਜਿਹਨੂੰ ਮਰਜ਼ੀ ਚੱਕ ਕੇ ਸੱਦ ਲੈਣ ਕਿ ਆ ਜਾ ਭਾਈ ਤੂੰ ਮਾੜਾ ਜਿਹਾ ਬਿਆਨ ਦੇ ਦੇ ਬਸ। ਸੋ ਇਹ ਕਾਰਵਾਈ ਹੋ ਸਕਦਾ ਕਿ ਉਸ ਪ੍ਰੈਸ਼ਰ ਬਿਲਡਅਪ ਕਰਨ ਦੀ ਇੱਕ ਜਿਹੜੀ ਰਣਨੀਤੀ ਹੈ ਉਹਦਾ ਵੀ ਹਿੱਸਾ ਹੋਵੇ। ਪਰ ਦੂਜੇ ਪਾਸੇ ਜਿਹੜੀ ਫਿਲਮ ਆ ਰਹੀ ਹੈ ਇਹਦੀ ਭੈਣ ਤੇ ਹਸੀਨਾ ਪਾਰਕਰ ਦੀ ਜ਼ਿੰਦਗੀ ਤੇ ਜੋ ਫਿਲਮ ਬਣੀ ਹੈ, ਉਹਦੇ ਤੇ ਵੀ ਵਿਵਾਦ ਹੋ ਗਿਆ। ਇੱਕ ਤੇ ਇਹ ਆ ਕਿ ਜਿਹੜੀ ਕੰਪਨੀ ਨੇ ਕਾਸਟਿਊਮ ਡਿਜ਼ਾਈਨ ਕੀਤੀ ਸੀ ਇਸ ਫਿਲਮ ਦੇ ਵਿੱਚ, ਉਹ ਵੀ ਕੇਸ ਕਰਕੇ ਬਹਿ ਗਏ। ਉਹ ਕਹਿੰਦੇ ਜੀ ਕਿ ਸਾਡੀ ਇਹਨਾਂ ਨੇ ਕਿਹਾ ਸੀਗਾ ਕਿ ਮਸ਼ਹੂਰੀ ਕਰਨਗੇ ਫਿਲਮ ਦੇ ਵਿੱਚ, ਸਾਡੇ ਬ੍ਰਾਂਡ ਦੀ ਇਹਨਾਂ ਨੇ ਮਸ਼ਹੂਰੀ ਨਹੀਂ ਕੀਤੀ। ਇੱਕ ਤੇ ਉਹ ਮੁਕੱਦਮਾ ਦਰਜ ਹੋ ਗਿਆ। ਦੂਜੇ ਪਾਸੇ ਹਿੰਦੂ ਸੰਗਠਨਾਂ ਨੇ, ਕੁਛ ਹਿੰਦੂ ਸੰਗਠਨ ਸੀ ਜਿਹੜੇ, ਉਹਨਾਂ ਨੇ ਇਸ ਮੁੱਦੇ ਨੂੰ ਚੁੱਕ ਲਿਆ ਔਰ ਹੋਮ ਮਿਨਿਸਟਰੀ ਨੂੰ ਉਹਨਾਂ ਨੇ ਪੱਤਰ ਵੀ ਲਿਖ ਦਿੱਤਾ। ਪੱਤਰ 'ਚ ਇਹ ਕਿਹਾ ਕਿ ਇਸ ਫਿਲਮ ਤੇ ਜੋ ਪੈਸਾ ਲੱਗਿਆ ਉਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਕੋਲ ਸੂਚਨਾ ਹੈ ਕਿ ਇਸ ਫਿਲਮ ਤੇ ਪੈਸਾ ਵੀ ਅੰਡਰਵਰਲਡ ਦਾ ਲੱਗਾ ਤੇ ਗੁਣਗਾਨ ਵੀ ਅੰਡਰਵਰਲਡ ਦਾ ਹੀ ਕੀਤਾ ਗਿਆ। ਹੁਣ ਦੇਖੋ ਅੱਗੇ ਜਾ ਕੇ ਇਸ ਫਿਲਮ ਦਾ ਭਵਿੱਖ ਕੀ ਹੁੰਦਾ, ਕਿਉਂਕਿ ਫਿਲਮ ਲਗਭਗ ਸਿਨੇਮਾ ਦੀ ਬਰੂ ਤੇ ਆ ਕੇ ਖੜੀ ਹੈ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਜਿਹੜੀ ਕੰਟਰੋਵਰਸੀ ਵੱਧ ਵੀ ਜਾਵੇ, ਪਰ ਮੈਨੂੰ ਨਹੀਂ ਲੱਗਦਾ ਕਿ ਹੁਣ ਇਹ ਫਿਲਮ ਰੁਕੇਗੀ। ਉਹਦਾ ਹਸੀਨਾ ਪਾਰਕਰ ਦੀ ਜ਼ਿੰਦਗੀ ਬਹੁਤ ਸਾਰੇ ਲੋਕਾਂ ਨੂੰ ਪਤਾ, ਜਿਨ੍ਹਾਂ ਨੂੰ ਨਹੀਂ ਪਤਾ ਸ਼ਾਇਦ ਉਹ ਨਾ ਜਾਣਦੇ ਹੋਣ, ਪਰ ਹਸੀਨਾ ਪਾਰਕਰ ਅਸਲ ਦੇ ਵਿੱਚ ਦਾਊਦ ਇਬਰਾਹਿਮ ਦੀ ਭੈਣ ਜੰਮਦੀ ਇਸ ਕੰਮ 'ਚ ਨਹੀਂ ਸੀ ਵੜ ਗਈ ਜੀ। ਉਹਦੇ ਪਰਿਵਾਰ ਨੂੰ ਬਹੁਤ ਵੱਡੀ ਟ੍ਰੈਜਡੀ ਦਾ ਸਾਹਮਣਾ ਕਰਨਾ ਪਿਆ ਸੀ। ਉਹਦਾ ਘਰ ਵਾਲਾ ਜਿਹੜਾ ਕਿ ਇਹਨਾਂ ਕੰਮਾਂ 'ਚੋਂ ਦੂਰ ਸੀ, ਇੱਕ ਰੈਸਟੋਰੈਂਟ ਚਲਾਉਂਦਾ ਸੀ, ਇੱਕ ਗੈਂਗਸਟਰ ਅਰੁਣ ਗਵਲੀ ਜਿਹੜਾ ਬਾਅਦ ਦੇ ਵਿੱਚ ਭਾਰਤੀ ਸਿਆਸਤ ਦਾ MLA ਵੀ ਬਣਿਆ, ਉਹਨੇ ਉਹਦੇ ਗੁਰਗਿਆਂ ਨੇ ਚੱਕ ਕੇ ਤੇ ਇਹਦੇ ਘਰ ਵਾਲੇ ਨੂੰ ਮਾਰਤਾ ਸੀ। ਫਿਰ ਦਾਊਦ ਇਬਰਾਹਿਮ ਦੇ ਗੁਰਗਿਆਂ ਨੇ ਇਹਦੇ ਕਾਤਲ ਨੂੰ ਜਾ ਕੇ ਹਸਪਤਾਲ 'ਚ ਵੜ ਕੇ ਮਾਰ ਦਿੱਤਾ ਸੀ। ਉਸ ਤੋਂ ਬਾਅਦ ਹੀ ਫਿਰ ਅੱਕ ਕੇ ਇੱਧਰ ਨੂੰ ਹੋ ਤੁਰੀ ਤੇ ਫਿਰ ਜਿਵੇਂ ਆਂਦੇ ਹੁੰਦੇ ਨਾ, ਪੰਜਾਬੀ ਦਾ ਇੱਕ ਮੁਹਾਵਰਾ ਹੈ ਕਿ ਜਿੱਡਾ ਸੱਪ ਲੰਮਾ ਹੁੰਦਾ ਉਹਦੀ ਗੋਹ ਚੌੜੀ ਹੁੰਦੀ ਹੈ। ਸੋ ਫਿਰ ਇਹਨੇ ਵੀ ਦਾਊਦ ਦੇ ਬਰੋਬਰੀ ਲਈ ਖਿੱਚ ਦਿੱਤੀ। ਸੋ ਇਹਨਾਂ ਦੇ ਪਰਿਵਾਰ ਦੀ ਕਹਾਣੀ ਇਹੋ ਜਿਹੀ ਆ। ਇਕਬਾਲ ਕਾਸਕਰ ਨੂੰ ਇਹਨਾਂ ਨੇ ਫੜਿਆ। ਕਾਸਕਰ ਹੁਣ ਇਹਨਾਂ ਲਈ ਖਾਸ ਕਰ ਕੋਈ ਉਪਲਬਧੀ ਬਣੇਗਾ ਜਾਂ ਨਹੀਂ ਬਣੇਗਾ ਇਹ ਸਮਾਂ ਦੱਸੇਗਾ। ਪਰ ਇੱਕ ਵਾਰੀ ਬੰਬਈ ਦੇ ਵਿੱਚ ਪੂਰੀ ਲਾਲਾ ਹੋ ਗਈ ਆ ਕਿ ਦਾਊਦ ਇਬਰਾਹਿਮ ਦਾ ਭਰਾ ਜਿਹੜਾ ਉਹ ਇਹਨਾਂ ਨੇ ਕੱਲ ਨੂੰ ਫੜ ਕੇ ਹਵਾਲਾ 'ਚ ਸੁੱਟ ਦਿੱਤਾ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਖਾਨਸਾਮੇ ਨੇ ਫੇਸਬੁੱਕ ਤੇ ਸਟੇਟਸ ਪਾਇਆ, ਮੰਤਰੀ ਨੇ ਨੌਕਰੀ ਤੋਂ ਝਟਕਾਇਆ, ਤੇ ਤੁਸੀਂ ਕਿੱਸਾ ਸਾਡੇ ਸਰੋਤਿਆਂ ਨੂੰ ਸੁਣਾਇਆ। ਇਹ ਸਭ ਕੁਛ ਵਾਪਰਿਆ। ਦਰਅਸਲ ਇਹ ਬੋਲਣ ਦੀ ਆਜ਼ਾਦੀ ਦਾ ਸਵਾਦ ਆ ਜਿਹੜਾ ਉਸ ਖਾਨਸਾਮੇ ਨੇ ਵੀ ਲੈ ਲਿਆ। ਵੈਸੇ ਤੇ ਉਹਦੇ ਖਾਣਿਆਂ ਦਾ ਸਵਾਦ ਉਸ ਮੰਤਰੀ ਨੇ ਕਿੰਨਾ ਚੱਖਿਆ ਹੋਏਗਾ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਓ ਕਿ ਜਿਹੜੇ ਰਾਮਦੇਵ ਵਰਗੇ ਬਾਬੇ ਆ, ਵੈਸੇ ਤੇ ਉਹ ਕਹਿੰਦੇ ਆ ਕਿ ਖਾਣ ਪੀਣ ਤੇ 36 ਪ੍ਰਕਾਰ ਦੇ ਭੋਜਨਾਂ ਤੋਂ ਅਸੀਂ ਦੂਰ ਹੀ ਰਹਿੰਦੇ ਹਾਂ, ਉਹ ਵੀ ਇਸ ਖਾਨਸਾਮੇ ਦੇ ਹੱਥ ਦਾ ਖਾਣਾ ਖਾਣਾ ਇਸ ਮੰਤਰੀ ਦੇ ਕੋਲ ਜਾਇਆ ਕਰਦੇ ਸੀ ਤੇ ਸਪੈਸ਼ਲ ਜਾਇਆ ਕਰਦੇ ਸੀਗੇ। ਇਹ ਮੰਤਰੀ ਸੀਗਾ PP ਚੌਧਰੀ। ਇਹਦੇ ਘਰ 'ਚ ਜਿਹੜਾ ਇਹ ਰਸੋਈਆ ਸੀ ਇਹਦਾ ਨਾਂ ਸੀ ਚੈਨ ਸਿੰਘ। ਚੈਨ ਸਿੰਘ ਵੈਸੇ ਪੜ੍ਹਿਆ ਤੇ 10 ਸੀ, ਪਰ ਫੇਸਬੁੱਕ ਨੂੰ ਚੈਨ ਨਹੀਂ ਸੀ ਆਉਣ ਦਿੰਦਾ। ਤੇ ਤੋਂ ਬਾਹਰ ਫੇਸਬੁੱਕ ਤੇ ਉਹ ਕੀੜੇ ਕੱਢਦਾ ਰਹਿੰਦਾ ਸੀਗਾ। ਤੇ ਇੱਕ ਦਿਨ ਉਹਦੇ ਮਨ 'ਚ ਪਤਾ ਨਹੀਂ ਕੀ ਆਈ, ਉਹਨੇ ਚੱਕ ਕੇ ਤੇ ਪੋਸਟ ਪਾ ਦਿੱਤੀ ਬਲੇਟ ਕੇ ਕਿ ਜੀ ਕਹਿੰਦਾ ਕਿ ਭਾਜਪਾ ਕੋ ਵੋਟ ਦੇਣਾ ਹਮਾਰੀ ਭੂਲ ਥੀ। ਸੋ ਭਾਜਪਾ ਕੋ ਵੋਟ ਦੇਣੀ ਤੇ ਪਤਾ ਨਹੀਂ ਭੁੱਲ ਸੀ ਜਾਂ ਨਹੀਂ, ਪਰ ਇਹ ਪੋਸਟ ਜ਼ਰੂਰ ਭੁੱਲ ਬਣ ਗਈ ਉਹਦੀ। ਮੰਤਰੀ ਨੇ ਜਦੋਂ ਉਹਦੀ ਪ੍ਰੋਫਾਈਲ ਖੋਲ ਕੇ ਵੇਖੀ ਤੇ ਉੱਥੇ ਠਾਠਾ ਕਮੈਂਟ ਵੱਜਣ ਡਏ। ਕਹਿੰਦੇ ਕਿ ਕਮਾਲ ਦੀ ਗੱਲ ਆ ਕਿ ਮੰਤਰੀ ਦਾ ਰਸੋਈਆ ਹੀ ਮੰਤਰੀ ਨੂੰ ਗੁੱਠੇ ਲਾਈ ਬੈਠਾ। ਫਿਰ ਮੰਤਰੀ ਨੇ ਝਟਪਟ ਕਿਹਾ ਕਿ ਇਸ ਪੋਸਟ ਨੂੰ ਰਿਮੂਵ ਕਰਦੇ ਬੰਦੇ ਦਾ ਪੁੱਤ ਬਣ ਕੇ, ਤੇ ਕਰ ਵੀ ਛੇਤੀ ਤੋਂ ਛੇਤੀ। ਉਹਨੇ ਫਟਾਫਟ ਪੋਸਟ ਰਿਮੂਵ ਕਰ ਦਿੱਤੀ। ਪਰ ਉਤੋਂ ਉਦੋਂ ਤੱਕ ਟੈਲੀਫੋਨ ਆ ਚੁੱਕਾ ਸੀ ਕਿ ਕੱਲੀ ਪੋਸਟ ਹੀ ਰਿਮੂਵ ਨਹੀਂ ਕਰਨੀ, ਇਹਦੀ ਜਿਹੜੀ ਪੋਸਟ ਆ ਉਹ ਵੀ ਰਿਮੂਵ ਕਰ ਦਿਓ। ਫੇਸਬੁੱਕ ਦੀ ਪੋਸਟ ਨਹੀਂ, ਜਿਹੜੀ ਇਹਦੀ ਪੋਸਟ ਆ ਨੌਕਰੀ ਵਾਲੀ ਪੋਸਟ, ਉਹ ਵੀ ਰਿਮੂਵ ਕਰ ਦਿਓ।
फिर नाल दी नाल खान साहब मैनूं कहा कि बोरी बिस्तरा बन ला ते पत्रे वाज जा। सो चैन सिंह चैन दे नाल अपने घर नूं तुर गया। फेसबुक की पोस्ट ने मरवाता। बोलण दी आज़ादी दा निग मनना चाहुंदा सी, मर गया बेचारा। हुण पता नहीं जाके कित्थे रोटियां पकाऊ। मेरे ख्याल दे नाल ते विआह शादियां च ਜਿਹੜੇ ਬਹਿਰੇ ਦਾ ਕੰਮ ਕਰਦੇ ਸ਼ਰੀਕ ਤਾਂ ਉੱਥੇ ਜਾ ਕੇ ਲੋਹ ਤੇ ਮੱਥਾ ਮਾਰੀ ਜਾਵੇ, ਕਿੱਥੇ ਏਸੀ ਰਸੋਈ ਦੇ ਵਿੱਚ ਬਹਿ ਕੇ ਕੰਮ ਕਰਦਾ ਸੀਗਾ। ਇਹ ਬੋਲਣ ਦੀ ਆਜ਼ਾਦੀ ਹੈ ਨਾ, ਬੋਲ ਕੇ ਉਹਨੇ ਸਵਾਦ ਲੈ ਲਿਆ। ਪਰ ਇੱਕ ਭਾਰਤੀ ਜਨਤਾ ਪਾਰਟੀ ਦੀ ਕੱਲ ਲੀਡਰ ਵੀ ਇਸੇ ਤਰ੍ਹਾਂ ਹੀ ਇਸ ਪਾਰਟੀ ਚੋਂ ਬਰਤਰਫ ਕੀਤੀ ਗਈ ਜੀ। ਉਹ ਅਸਮ ਦੀ ਰਹਿਣ ਵਾਲੀ ਸੀ, ਉਹਦਾ ਨਾਂ ਸੀ ਬੇਨਜ਼ੀਰ ਆਫਰਾਨ। ਬੇਨਜ਼ੀਰ ਆਫਰਾਨ ਉਹ ਬੀਬੀ ਆ ਜਿਹਨੇ ਭਾਰਤੀ ਜਨਤਾ ਪਾਰਟੀ 'ਚ ਰਹਿ ਕੇ 3 ਤਲਾਕ ਦੇ ਖਿਲਾਫ ਬਹੁਤ ਵੱਡਾ ਜਦੋਜਹਿਦ ਕੀਤਾ, ਕਿਉਂਕਿ ਉਹ ਖੁਦ 3 ਤਲਾਕ ਦੇ ਮੁੱਦੇ ਤੋਂ ਪੀੜਤ ਸੀ। ਜਦੋਂ ਉਸ ਬੀਬੀ ਨੇ ਰੋਹਿੰਗਿਆ ਮੁਸਲਮਾਨਾਂ ਦੇ ਹੱਕ 'ਚ ਇੱਕ ਪੋਸਟ ਪਾ ਦਿੱਤੀ ਫੇਸਬੁੱਕ ਤੇ ਕਿ ਮਨੁੱਖੀ ਸੋਚ ਇਹ ਗੱਲ ਕਹਿੰਦੀ ਹੈ ਕਿ ਰੋਹਿੰਗਿਆ ਮੁਸਲਮਾਨਾਂ ਨੂੰ ਇਸ ਤਰ੍ਹਾਂ ਦੁਰਕਾਰਨਾ ਨਹੀਂ ਚਾਹੀਦਾ, ਉਹਦੀ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਨਾ ਸਿਰਫ ਉਹਨੂੰ ਰੱਜ ਕੇ ਉੱਥੇ ਗਾਲਾਂ ਕੱਢੀਆਂ ਗਈਆਂ, ਬਾਅਦ ਦੇ ਵਿੱਚ ਥੋੜੀ ਦੇਰ ਬਾਅਦ ਇਹ ਸੰਦੇਸ਼ ਵੀ ਆ ਗਿਆ ਕਿ ਤੈਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ। ਸੋ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਥੇ ਬੋਲਣ ਦੀ ਕਿੰਨੀ ਕੁ ਖੁੱਲ੍ਹ ਆ। ਬੋਲਣ ਦੀ ਖੁੱਲ੍ਹ ਇੰਨੀ ਕੁ ਆ। ਸਾਡੇ ਪੰਜਾਬ ਦੀ ਵੀ ਇੱਕ ਕਹਾਣੀ ਆ। ਕੋਈ ਮੁੰਡਾ ਸੀਗਾ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦਾ ਸੀ ਤੇ ਉੱਥੋਂ ਜਿੱਤ ਗਿਆ ਕਾਂਗਰਸ ਦਾ ਵਿਧਾਇਕ। ਕਾਂਗਰਸ ਦਾ ਵਿਧਾਇਕ ਨਾ ਕਹੋ, ਕਾਂਗਰਸ ਦੀ ਵਿਧਾਇਕਾ ਕਹੋ ਜੀ। ਤੇ ਉਹਦਾ ਜਿਹੜਾ ਪਤੀ ਸੀ ਉਹ ਖਾਰ ਖਾਂਦਾ ਸੀ। ਉਹਨੇ ਚੱਕ ਕੇ ਤੇ ਫੇਸਬੁੱਕ ਦੇ ਇੱਕ ਪੋਸਟ ਨੂੰ ਆਧਾਰ ਬਣਾ ਕੇ ਫਿਰੋਜ਼ਪੁਰ ਦੇ ਥਾਣੇ 'ਚ ਮਾਮਲਾ ਦਰਜ ਕਰਵਾ ਦਿੱਤਾ। ਤੇ ਕਮਾਲ ਦੀ ਗੱਲ ਆ ਕਿ ਜੱਜ ਨੇ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਨਾਲ 4 ਤੱਤੇ ਠੰਡੇ ਬੋਲ ਸੁਣਾ ਕੇ ਉਹ ਮਾਮਲਾ ਰੱਦ ਕਰ ਦਿੱਤਾ। ਉਹ ਕਹਿੰਦਾ ਬੇਵਕੂਫ ਕਿਸੇ ਥਾਂ ਦੇ ਨਾ ਹੋਣ, ਮੂੰਹ ਚੁੱਕ ਕੇ ਪੁਲਿਸ ਵਾਲੇ ਆ ਜਾਂਦੇ ਆ। ਤੁਹਾਨੂੰ ਇਹ ਨਹੀਂ ਪਤਾ ਜਿਹੜੀ ਧਾਰਾ 'ਚ ਤੁਸੀਂ ਮੁਕੱਦਮਾ ਦਰਜ ਕਰੀ ਜਾਂਦੇ ਹੋ ਉਹ ਧਾਰਾ ਤੇ 2 ਸਾਲ ਪਹਿਲੇ ਸੁਪਰੀਮ ਕੋਰਟ ਨੇ ਖਤਮ ਕੀਤੀ ਹੋਈ ਆ। ਥਾਣੇਦਾਰ ਬਾਹਰ ਆ ਕੇ ਢਿੱਲੇ ਜਿਹੇ ਬੋਲ ਕਰਕੇ ਸਾਨੂੰ ਕੀ ਪਤਾ ਜੀ, ਸਾਨੂੰ ਕੀ ਪਤਾ, ਅਸੀਂ ਤੇ ਕੇਸ ਦਰਜ ਕਰਨੇ, ਅਸੀਂ ਕਰਤੇ ਇਹ ਕੰਮ ਅਦਾਲਤਾਂ ਦਾ। ਸੋ ਇਹੋ ਜਿਹਾ ਕੁਛ ਵੀ ਹੋਈ ਜਾਂਦਾ। ਸਾਡੇ ਇੱਥੇ ਬੋਲਣ ਦੀ ਆਜ਼ਾਦੀ ਤੇ ਬਿਲਕੁਲ ਹੀ ਵਿਚਾਰੀ ਛਿਪੀ ਜੀ ਹੋਈ ਬੈਠੀ ਆ। ਉਹਦਾ ਕਹਿ ਦਿੰਦੇ ਕਿ ਸਭ ਕੁਛ ਠੀਕ ਠਾਕ ਹੈ, ਸਭ ਕੁਛ ਠੀਕ ਠਾਕ ਆ, ਪਰ ਇੰਨਾ ਕੁ ਠੀਕ ਠਾਕ ਆ ਕਿ ਜੇਕਰ ਤੇ ਤੁਸੀਂ ਸੰਘ ਦੀ ਬੋਲੀ ਬੋਲੋ ਫਿਰ ਜਿੰਨਾ ਮਰਜ਼ੀ ਸੰਘ ਪਾੜ ਲਓ, ਜੇ ਤੁਸੀਂ ਸੰਘ ਦੇ ਉਲਟ ਬੋਲੋਗੇ ਫਿਰ ਤੁਹਾਡੀ ਸੰਘੀ ਹੈ ਜਿਹੜੀ ਉਹ ਕੁੱਟ ਦਿੱਤੀ ਜਾਊਗੀ। ਤੇ ਸਿੱਧਾ ਤੌਰ ਤੇ ਇੱਕੋ ਇੱਕ ਫਾਰਮੂਲਾ, ਜੇ ਬਹੁਤਾ ਉੜਕੋਗੇ ਬੁੜਕੋਗੇ ਤੇ ਫਿਰ ਝਟਕਾ ਵੀ ਦਿੰਦੇ ਆ ਅਗਲੇ, ਝਟਕਾ ਕੇ ਕਹਿ ਦਿੰਦੇ ਆ ਕਿ ਜੇ RSS ਦੇ ਖਿਲਾਫ ਨਾ ਬੋਲਦੇ ਤੇ ਸ਼ਾਇਦ ਜਿੰਦਾ ਹੁੰਦੇ। ਇੱਥੋਂ ਤੱਕ ਵੀ ਕਹਿ ਦਿੰਦੇ ਆ ਕਿ ਜਿਹੜੇ ਇਸ ਤਰ੍ਹਾਂ ਬੋਲਣਗੇ ਉਹ ਫਿਰ ਆਪਣਾ ਹਵਨ ਕਰਾ ਕੇ ਰੱਖਣ, ਕਿਉਂਕਿ ਬਾਅਦ ਦੇ ਵਿੱਚ ਸ਼ਾਇਦ ਇਹਨਾਂ ਦਾ ਹਵਨ ਕਰਾਉਣ ਵਾਲਾ ਵੀ ਨਾ ਬਚੇ। ਫਿਰ ਇਸ ਤਰ੍ਹਾਂ ਦਾ ਵੀ ਡਰਾਵਾ ਦੇ ਦਿੰਦੇ ਆ। ਸੋ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਬਹੁਤ ਵੱਡੀ ਇੱਕ ਬਹਿਸ ਹੋਣੀ ਚਾਹੀਦੀ ਸੀ, ਪਰ ਭਾਰਤ ਦੇ ਵਿੱਚ ਐਸੀ ਕੋਈ ਵੀ ਆਵਾਜ਼ ਨਹੀਂ ਉੱਠਦੀ ਪਈ, ਕੋਈ ਵੀ ਵਿਰੋਧ ਨਹੀਂ ਹੁੰਦਾ ਪਿਆ। ਇਹਨਾਂ ਦੇ ਆਪਣੇ ਪਾਰਟੀ 'ਚ ਵੀ ਕੋਈ ਜੇ ਬੋਲਦਾ ਉਹ ਬਾਹਰ ਕੱਢ ਦਿੱਤਾ ਜਾਂਦਾ, ਜੇ ਕੋਈ ਉਲਟ ਬੋਲਦਾ ਦੂਸਰੇ ਪਾਸਿਓਂ ਬੋਲਦਾ ਵਿਰੋਧੀ ਧਿਰ 'ਚ ਬੋਲਦਾ ਉਹਨੂੰ ਵੀ ਝਟਕਾ ਦਿੱਤਾ ਜਾਂਦਾ, ਲਟਕਾ ਦਿੱਤਾ ਜਾਂਦਾ। ਉਦਾਂ ਕਹਿ ਦਿੰਦੇ ਆ ਕਿ ਸਾਡੇ ਇੱਥੇ ਬੋਲਣ ਦੀ ਆਜ਼ਾਦੀ ਹੈ, ਸਾਡਾ ਸੰਵਿਧਾਨ ਬੋਲਣ ਦਾ ਮੌਲਿਕ ਅਧਿਕਾਰ ਦਿੰਦਾ। ਦੇਖੋ ਜਿਵੇਂ ਆਂਦੇ ਹੁੰਦੇ ਨਾ ਕਿ ਛੱਡ ਦਾ ਚੁੱਲ੍ਹੇ ਦੀ ਮਿੱਟੀ ਵੀ ਨਾ ਹੋਵੇ, ਫਿਰ ਉਹਦਾ ਨਾਂ ਭਾਵੇਂ ਸੰਤੋਖ ਸਿੰਘ ਰੱਖ ਦਿਓ ਭਾਵੇਂ ਸਿਦਕ ਸਿੰਘ ਰੱਖ ਦਿਓ, ਕੀ ਫਰਕ ਪੈਂਦਾ ਹੈ? ਜਦੋਂ ਤੁਸੀਂ ਕਿਸੇ ਨੂੰ ਬੋਲਣ ਹੀ ਨਹੀਂ ਦੇਣਾ, ਕਿਸੇ ਦਾ ਬੋਲਿਆ ਬੋਲ ਜਰਨਾ ਹੀ ਨਹੀਂ, ਫਿਰ ਉਹਦਾ ਨਾਂ ਤੁਸੀਂ ਭਾਵੇਂ ਕਾਗਜ਼ਾਂ 'ਚ ਆਜ਼ਾਦੀ ਰੱਖੋ, ਲੋਕਤੰਤਰ ਰੱਖੋ, ਕੀ ਫਰਕ ਪੈਂਦਾ? ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਝੂਠੇ ਕੇਸਾਂ ਦੇ ਮਾਮਲੇ ਦੇ ਵਿੱਚ ਕਮਿਸ਼ਨ ਨੇ ਦੂਜੀ ਅੰਤਰਿਮ ਰਿਪੋਰਟ ਸਰਕਾਰ ਨੂੰ ਸੌਂਪੀ। ਦੇਖੋ ਇਹ ਉਹੀ ਕਮਿਸ਼ਨ ਹੈ ਜਿਹੜਾ ਬਿਠਾਇਆ ਗਿਆ ਮਹਿਤਾਬ ਸਿੰਘ ਗਿੱਲ ਹੋਰਾਂ ਦੀ ਅਗਵਾਈ ਦੇ ਵਿੱਚ। ਪਹਿਲੀ ਰਿਪੋਰਟ ਜਿਹੜੀ ਇਹਨਾਂ ਨੇ ਦਿੱਤੀ ਸੀਗੀ ਉਹਦੇ 'ਚ ਇਹਨਾਂ ਨੇ 172 ਕੇਸਾਂ ਨੂੰ ਜ਼ਿਕਰਤ ਕੀਤਾ ਸੀਗਾ। ਜਿਹੜੀ ਅੱਜ ਦੂਜੀ ਅੰਤਰਿਮ ਰਿਪੋਰਟ ਇਹਨਾਂ ਨੇ ਦਿੱਤੀ ਆ ਉਹਦੇ 'ਚ 47 ਕੇਸ ਇਹਨਾਂ ਨੇ ਸ਼ੋਏ ਆ। 47 ਦੇ ਵਿੱਚੋਂ ਬਹੁਤੇ ਕੇਸ ਇਹ ਆ ਜਿਨ੍ਹਾਂ ਨੂੰ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। 47 ਚੋਂ 37 ਇੱਦਾਂ ਦੇ ਕੇਸ ਆ ਜਿਨ੍ਹਾਂ ਦੀ FIR ਜਿਹੜੀ ਆ ਉਹ ਝੂਠੀ ਪਾਈ ਗਈ ਹੈ ਤੇ ਕਿਹਾ ਗਿਆ ਕਿ ਇਸ FIR ਨੂੰ ਰੱਦ ਕਰ ਦਿੱਤਾ ਜਾਵੇ ਜੀ। 37 ਇਹੋ ਜਿਹੇ ਆ ਔਰ ਇਹਨਾਂ ਦੇ ਵਿੱਚੋਂ ਕੁਛ ਕੁ ਜਿੱਦਾਂ 6 ਮਾਮਲੇ ਜਿਹੜੇ ਉਹ ਚਲਾਨ ਪੇਸ਼ ਨਹੀਂ ਹੋ ਸਕਿਆ, ਸੋ ਲਿਹਾਜ਼ਾ ਉਹਨਾਂ ਦੇ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਗਏ ਆ।
ਯਾਨੀ 37 ਤੇ 643 ਹੋ ਗਿਆ। 3 ਕੇਸ ਇਦਾਂ ਦੇ ਆ ਜਿਨ੍ਹਾਂ ਦੇ ਵਿੱਚ ਇਹ ਹੁਕਮ ਦਿੱਤਾ ਗਿਆ ਕਿ ਇਹਨਾਂ ਦੇ ਜਿਹੜੇ ਆਈਓ ਸਨ, ਇਨਵੈਸਟੀਗੇਸ਼ਨ ਅਫਸਰ, ਕਿ ਇਹਨਾਂ ਨੂੰ ਜੁਰਮਾਨਾ ਪਾਇਆ ਜਾਵੇ, ਇਹਨਾਂ ਤੋਂ ਹਰਜ਼ਾਨਾ ਵਸੂਲਿਆ ਜਾਵੇ। ਇਹਦਾ ਮਤਲਬ ਆ ਕਿ ਇਹ ਜਿਹੜੇ 47 ਕੇਸ ਆ, ਇਹਨਾਂ ਚੋਂ 37 ਕੇਸ ਜਿਹੜੇ ਆ ਉਹ FIR ਅੱਗੇ ਤੋਰਨ ਦੇ ਲਾਇਕ ਹੀ ਨਹੀਂ ਹੈ, ਤੇ 6 ਜਿਹੜੇ ਆ ਉਹਨਾਂ ਦੇ ਵਿੱਚ ਚਲਾਨ ਨਹੀਂ ਪੇਸ਼ ਹੋ ਸਕਿਆ। ਤੇ ਉਹ ਚਲਾਨ ਕਿਉਂ ਨਹੀਂ ਪੇਸ਼ ਹੋ ਸਕਿਆ, ਉਹਦੇ ਲਈ ਕਾਰਵਾਈ ਕਰਨ ਦੇ ਹੁਕਮ ਹੈ। ਤੇ ਜਿਹੜੇ 3 ਆ, 3 ਇਹ ਆ ਕਿ ਇਨਵੈਸਟੀਗੇਸ਼ਨ ਆਫਿਸਰ ਹੈ ਜਿਹੜੇ, ਉਹਨਾਂ ਨੂੰ ਜੁਰਮਾਨਾ ਕਰੋ, ਉਹਨਾਂ ਤੋਂ ਹਰਜਾਨਾ ਲਓ। ਇਹ ਬਹੁਤ ਵੱਡੀ ਟਿੱਪਣੀ ਹੈ। ਵੈਸੇ ਜਿਹੜੀ ਪਹਿਲੀ ਰਿਪੋਰਟ ਸੀ ਉਹਨਾਂ ਦੇ ਵਿੱਚ ਵੀ ਇਹੋ ਜਿਹਾ ਹੀ ਹਵਾਲਾ ਸੀਗਾ। ਇਹ ਵੈਸੇ ਜਿਹੜੇ ਕੇਸ ਆ ਉਹ ਕੜੀਆਂ ਦੇ ਵਿੱਚ ਪੁੱਟੇ ਜਾ ਰਹੇ ਆ, ਕਦੇ ਉਹ 300 ਲੈ ਲਏ ਜਾਂਦੇ, 200 ਲੈ ਲਏ ਜਾਂਦੇ ਆ। ਉਹਨਾਂ ਦੇ ਵਿੱਚੋਂ ਉਹ ਕੇਸ ਛਾਂਟੇ ਜਾਂਦੇ ਆ ਜਿਹੜੇ ਕਿ ਕਾਬਲੇ ਗੌਰ ਹੈ, ਜਿਹੜੇ ਗੌਰ ਕਰਨ ਦੇ ਕਾਬਲ ਨਹੀਂ, ਉਹਨਾਂ ਨੂੰ ਪਾਸੇ ਕਰ ਦਿੱਤਾ ਜਾਂਦਾ। ਕੁੱਲ ਮਿਲਾ ਕੇ 4,500 ਸ਼ਿਕਾਇਤਾਂ ਆਈਆਂ ਸਨ, ਜਿਨ੍ਹਾਂ ਦੇ ਵਿੱਚ ਫੋਲਾਫਾਲੀ 'ਚ ਇਹ ਪਤਾ ਲੱਗਦਾ ਕਿ ਕੁਝ ਸ਼ਿਕਾਇਤਾਂ ਜਿਹੜੀਆਂ ਉਹਨਾਂ ਦੇ ਚਲਾਨ ਪੇਸ਼ ਹੋ ਚੁੱਕੇ ਆ, ਉਹ ਟ੍ਰਾਇਲ ਸ਼ੁਰੂ ਹੋ ਚੁੱਕਾ। ਜਿਨ੍ਹਾਂ ਕੇਸਾਂ ਦਾ ਟ੍ਰਾਇਲ ਸ਼ੁਰੂ ਹੋ ਚੁੱਕਾ ਉਹਨਾਂ ਕੇਸਾਂ ਨੂੰ ਪਾਸੇ ਕਰ ਦਿੰਦੇ ਆ। ਜਿਨ੍ਹਾਂ ਮਾਮਲਿਆਂ ਦੇ ਵਿੱਚ ਚਲਾਨ ਪੇਸ਼ ਨਹੀਂ ਹੋਇਆ ਉਹਨਾਂ ਨੂੰ ਇੱਕ ਪਾਸੇ ਕਰ ਦਿੰਦੇ ਆ। ਜਿਨ੍ਹਾਂ ਮਾਮਲਿਆਂ ਦੇ ਵਿੱਚ FIR ਦਾ ਕੋਈ ਮੂੰਹ ਸਿਰ ਹੀ ਨਹੀਂ ਤੇ ਹਾਲੇ ਤੱਕ ਨਾ ਚਲਾਨ ਪੇਸ਼ ਹੋਇਆ, ਨਾ ਕੋਈ ਟ੍ਰਾਇਲ ਸ਼ੁਰੂ ਹੋਇਆ, ਉਹਨਾਂ ਨੂੰ ਇੱਕ ਪਾਸੇ ਕਰ ਦਿੰਦੇ ਆ। ਤੇ ਜਿਹੜੇ ਕੇਸ ਬਿਲਕੁਲ ਹੀ ਚਲਾਵੇਂ ਆ ਉਹਨਾਂ ਦੇ ਵਿੱਚ IO ਨੂੰ ਉਹ ਜੁਰਮਾਨਾ ਵੀ ਪਾਉਣ ਦੀ ਸਿਫਾਰਿਸ਼ ਕਰੀ ਜਾਂਦੇ ਆ। ਸੋ ਇਹ ਇਸ ਸਮੇਂ ਇਸ ਕਮਿਸ਼ਨ ਦਾ ਆਪਾਂ ਕਹਿ ਸਕਦੇ ਹਾਂ ਕਿ ਜੋ ਕਾਰਵਾਈ ਸਾਹਮਣੇ ਆ ਰਿਹਾ, ਉਹਦੇ ਚੋਂ ਇੱਕ ਚੀਜ਼ ਜਿਹੜੀ ਆ ਉਹ ਪ੍ਰਮੁੱਖ ਤੌਰ ਤੇ ਸਾਹਮਣੇ ਆਉਂਦੀ ਆ, ਉਹ ਇਹ ਆ ਕਿ ਇਹਨਾਂ ਮਾਮਲਿਆਂ 'ਚ ਕਿਤੇ ਨਾ ਕਿਤੇ ਜ਼ਰੂਰ ਇਹ ਗੱਲ ਵਾਪਰੀ ਆ ਕਿ ਸਿਆਸਤ ਨੇ ਬਹੁਤ ਸਾਰੇ ਲੋਕਾਂ ਨੂੰ ਨਜਾਇਜ਼ ਤੌਰ ਤੇ ਟੰਗ ਦਿੱਤਾ ਜੀ। ਹੁਣ ਨਜਾਇਜ਼ ਤੌਰ ਤੇ ਟੰਗਿਆ, ਦੇਖੋ ਜਿਹਦੇ ਤੇ FIR ਹੋ ਗਈ, ਜਿਹੜਾ ਪੁਲਿਸ ਦੇ ਗਦੀ ਗੇਟ 'ਚ ਪੈ ਗਿਆ ਜਾਂ ਜੇਲ੍ਹਾਂ ਕੱਟ ਆਇਆ, ਉਹਦੇ ਲਈ ਕਿੰਨਾ ਵਕਤ ਵਾਅਦਾ ਕੀਤਾ ਹੋਇਆ। ਜੇ ਬਾਅਦ ਦੇ ਵਿੱਚ ਹੁਣ ਇਹ ਸ਼ਿਕਾਇਤਾਂ ਰੱਦ ਹੋ ਵੀ ਜਾਂਦੀਆਂ, ਥੋੜਾ ਬਹੁਤ ਹਰਜਾਨਾ ਮਿਲ ਵੀ ਜਾਂਦਾ, ਪਰ ਇਹਦੇ 'ਚ ਇੱਕ ਗੱਲ ਜਿਹੜੀ ਪ੍ਰਮਾਣਿਤ ਹੋ ਜਾਂਦੀ ਆ ਕਿ ਸਾਡੇ ਇੱਥੇ ਸਿਆਸੀ ਤਾਣੇ ਬਾਣੇ 'ਚ ਜਿਹੜੇ ਝੂਠੇ ਕੇਸ ਆ ਉਹ ਇੱਕ ਤਰ੍ਹਾਂ ਨਾਲ ਹਥਿਆਰ ਵਜੋਂ ਵਰਤੇ ਜਾਂਦੇ, ਚਾਹੇ ਕੋਈ ਵੀ ਸਰਕਾਰ ਹੋਵੇ। ਔਰ ਇਸ ਮਾਮਲੇ 'ਚ ਇੱਕ ਚੀਜ਼ ਜਿਹੜੀ ਹੋਰ ਵੀ ਮੈਂ ਕਹੂੰਗਾ ਕਿ ਦਿਲਚਸਪ ਵਾਪਰੀ ਹੈ, ਉਹ ਇਹ ਆ ਕਿ ਇਹਨਾਂ ਕੇਸਾਂ ਦੇ ਮੁੱਦੇ ਤੇ ਜਿਹੜੀ ਸਿਆਸਤ ਹੋਈ ਸੀ ਉਹਦੇ 'ਚ ਦੋਵੇਂ ਧਿਰਾਂ ਨੇ ਝੂਠ ਬੋਲਿਆ, ਅਕਾਲੀਆਂ ਨੇ ਵੀ, ਕਾਂਗਰਸੀਆਂ ਨੇ ਵੀ। ਅਕਾਲੀਆਂ ਨੇ ਕੀ ਝੂਠ ਬੋਲਿਆ? ਅਕਾਲੀ ਆਂਦੇ ਸਨ ਤੇ ਸਾਡੇ ਰਾਜ ਦੇ ਵਿੱਚ ਇੱਕ ਵੀ ਝੂਠਾ ਪਰਚਾ ਦਰਜ ਨਹੀਂ ਹੋਇਆ, ਇੱਕ ਵੀ ਝੂਠਾ ਕੇਸ ਦਰਜ ਨਹੀਂ ਹੋਇਆ। ਇਹ ਕਾਂਗਰਸੀ ਐਵੇਂ ਰੌਲਾ ਪਾਉਂਦੇ ਆ। ਤੇ ਦੇਖ ਲਓ ਕਿ ਕਿੰਨੀਆਂ ਸ਼ਿਕਾਇਤਾਂ, ਕਿੰਨੇ ਸੈਂਕੜੇ ਸ਼ਿਕਾਇਤਾਂ ਜਿਹੜੀਆਂ ਉਹ ਨਿਕਲ ਆਈਆਂ ਤੇ ਸਾਡੇ ਤੇ ਫਰਜ਼ੀ ਕੇਸ ਦਰਜ ਕੀਤੇ ਗਏ ਆ, ਸਾਡੇ ਤੇ ਪੋਲੀਟੀਕਲ ਮੋਟੀਵੇਟਡ ਕੇਸ ਜਿਹੜੇ ਆ ਉਹ ਪਾਏ ਗਏ ਆ। ਕਿੰਨੇ ਸੈਂਕੜੇ ਨਿਕਲ ਆਏ, ਉਹ ਵੀ ਝੂਠ ਸੀ। ਤੇ ਜਿਹੜੇ ਕਾਂਗਰਸੀ ਕਹਿੰਦੇ ਸਨ ਕਿ ਸਾਡੇ ਕਾਂਗਰਸੀਆਂ ਤੇ 25,000 ਮੁਕੱਦਮਾ ਦਰਜ ਕੀਤਾ ਗਿਆ, ਸਾਡੇ ਲੋਕਾਂ ਤੇ ਬਹੁਤ ਵੱਡੀ ਗਿਣਤੀ 'ਚ ਮਾਮਲੇ ਦਰਜ ਕੀਤੇ ਗਏ, ਉਹਨਾਂ ਦਾ ਵੀ ਝੂਠ ਫੜਿਆ ਗਿਆ। ਕਿਉਂਕਿ ਇਸ ਕਮਿਸ਼ਨ ਕੋਲ 4,500 ਸ਼ਿਕਾਇਤਾਂ ਆਈਆਂ, ਉਹ ਵੀ ਕੁਝ ਸ਼ਿਕਾਇਤਾਂ ਜਿਹੜੀਆਂ ਮੈਂ ਜਿਵੇਂ ਤੁਹਾਨੂੰ ਕਿਹਾ ਉਹ ਨਾਕਾਬਲੇ ਗੌਰ ਆ, ਉਹਨਾਂ ਤੇ ਗੌਰ ਕਰਨ ਦੀ ਜ਼ਰੂਰਤ ਨਹੀਂ। ਸੋ ਲੈ ਦੇ ਕੇ ਮੇਰੇ ਖਿਆਲ ਦੇ ਨਾਲ 3,000 ਕੇਸ ਬਚਣਗੇ ਜੀ, 2,500 ਤੋਂ 3,000 ਕੇਸ। ਸੋ ਇਹ ਕਹਿੰਦੇ ਸਨ 25,000 ਤੇ ਉਹ ਕਹਿੰਦੇ ਸਨ ਕਿ ਇੱਕ ਵੀ ਨਹੀਂ। ਸੋ ਦੋਵੇਂ ਧਿਰਾਂ ਹੀ ਇੱਥੇ ਆ ਕੇ ਝੂਠੀਆਂ ਹੋ ਜਾਂਦੀਆਂ। ਪਰ ਆਉਣ ਵਾਲੇ ਦਿਨਾਂ 'ਚ ਜਿਨ੍ਹਾਂ ਨੂੰ ਰਾਹਤ ਮਿਲ ਗਈ ਇਸ ਕਮਿਸ਼ਨ ਤੋਂ, ਉਹ ਸਮਝਣਗੇ ਕਿ ਠੀਕ ਆ, ਮਾੜਾ ਮੋਟਾ ਕਾਨੂੰਨ ਕਿਤੇ ਨਾ ਕਿਤੇ ਜਿਉਂਦਾ। ਉੱਦਾਂ ਜਿੱਦਾਂ ਦਾ ਹਾਲ ਇੱਥੇ ਚੱਲਦਾ ਪਿਆ, ਜਿੱਦਾਂ ਦਾ ਆਲਮ ਇੱਥੇ ਹੋਇਆ ਪਿਆ, ਉਤੋਂ ਤੇ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ जो जुर्म करते हैं उनको सजा नहीं होती, सजा उनको होती है जिनकी खता नहीं होती। इत्थे हाल इहो जिहा कि ਜਿਹੜੇ जुर्म ਕਰਦੇ ਆ ਉਹਨਾਂ ਨੂੰ ਸਜ਼ਾ ਹੁੰਦੀ ਨਹੀਂ ਤੇ ਜਿਹੜੇ ਬਿਲਕੁਲ ਬੇਕਸੂਰ ਹੁੰਦੇ ਆ ਸਜ਼ਾ ਹੁੰਦੀ ਉਹਨਾਂ ਨੂੰ। ਜੀ ਜੀ ਜੀ। ਅਗਲੀ ਮਿੰਟੋ ਜੀ ਗੱਲ ਕਰੀਏ, ਘਿਰਨ ਲੱਗੀ ਕਹਿੰਦੇ ਕੈਪਟਨ ਦੀ ਸਰਕਾਰ, ਜੇਤਲੀ ਨੇ ਸਰਕਾਰ ਨੂੰ ਬਾਂਹ ਨਾ ਫੜਾਈ। ਉਧਰ ਕਿਸਾਨ ਅੰਦੋਲਨ ਦੇ ਰਾਹ ਤੇ ਲੌਂਗੋਵਾਲ ਇਲਾਕੇ ਦੇ ਵਿੱਚ ਕਿਸਾਨ ਅਤੇ ਪੁਲਿਸ ਦਰਮਿਆਨ ਝੜਪਾਂ। ਦੇਖੋ ਜਿਹੜੀ ਗੱਲ ਕਰੀਏ ਨਾ ਜੇਤਲੀ ਤੇ ਸਰਕਾਰ ਦੀ, ਇਹ ਗਏ ਸਨ ਮਨਪ੍ਰੀਤ ਸਿੰਘ ਬਾਦਲ। ਪਹਿਲੀ ਜਦੋਂ ਮੁਲਾਕਾਤ ਹੋਈ ਸੀ ਤੇ ਉਸ ਤੋਂ ਬਾਅਦ ਦੂਜੀ ਤੀਜੀ
ਉਹ ਜਦੋਂ ਜੇਤਲੀ ਇਹਨਾਂ ਨੂੰ ਜਾਂਦਿਆਂ ਨੂੰ ਅਦਰਕ ਵਾਲੀ ਚਾਹ ਪਿਆ ਦਿੰਦਾ ਸੀ ਤੇ ਇਹ ਆ ਕੇ ਇੱਥੇ ਕਹਿ ਦਿੰਦੇ ਸੀ ਵਾਹ ਵਾਹ ਵਾਹ। ਅੱਜ ਉਹ ਫਿਰ ਮਨਪ੍ਰੀਤ ਸਾਹਿਬ ਤੇ ਜਿਹੜੇ ਆ ਨਾ ਉਰਦੂ ਦੇ ਸ਼ੇਰ ਬੜੇ ਬੋਲਦੇ ਆ। ਉਹ ਕਹਿੰਦੇ ਸੀਗੇ ਕਿ ਜਿਹੜੀ GST ਹੈ ਨਾ ਇਹਨੇ ਤੇ ਵਤਨ ਦਾ ਮੁਸਤਕਬਲ ਬਦਲ ਦੇਣਾ। ਕਹਿੰਦੇ ਸੀ ਕਿ ਦੇਸ਼ ਦਾ ਇਹਨੇ ਤੇ ਭਾਗ ਹੀ ਬਦਲ ਦੇਣਾ। ਹੁਣ ਜਦੋਂ ਉਧਰੋਂ ਨਾ ਹੋ ਗਈ ਆ, ਪਤਾ ਨਹੀਂ ਚਾਹ ਵੀ ਪੁੱਛਦੇ ਕਿ ਨਹੀਂ। ਹੁਣ ਅਦਰਕ ਵਾਲੀ ਚਾਹ ਤੇ ਛੱਡੋ, ਚਾਹ ਵੀ ਪੁੱਛਦੇ ਜਾਂ ਨਹੀਂ ਪੁੱਛਦੇ। ਉਹ ਹੁਣ ਕਹਿੰਦੇ ਆ ਕਿ ਸਾਡਾ ਤਾਂ ਬੇੜਾ ਗਰਕ ਕਰ ਦਿੱਤਾ ਇਹਨਾਂ ਨੇ, ਸਾਡਾ ਤਾਂ ਮੁਸਤਕਬਲ ਖਰਾਬ ਕਰ ਦਿੱਤਾ। 800 ਕਰੋੜ ਦਾ ਕਹਿੰਦੇ ਕਿ ਪੰਜਾਬ ਨੂੰ ਘਾਟਾ ਪੈ ਗਿਆ, 800 ਕਰੋੜ ਦਾ ਰੈਵਨਿਊ ਦੇ ਵਿੱਚ। ਹੁਣ ਉਹ ਦੂਜੇ ਪਾਸੇ ਹੋਏ ਫਿਰਦੇ ਆ। ਇਹ ਇਸ ਕਰਕੇ ਕਿਉਂਕਿ ਜੇਤਲੀ ਨੇ ਇਹਨਾਂ ਨੂੰ ਸਾਫ਼ ਤੌਰ ਤੇ ਮਨਾ ਕਰ ਦਿੱਤਾ। ਕਿਉਂਕਿ ਤੁਹਾਨੂੰ ਯਾਦ ਹੋਣਾ ਪ੍ਰਧਾਨ ਮੰਤਰੀ ਕੋਲ ਇਹਨਾਂ ਨੇ ਅਪਰੋਚ ਕੀਤੀ ਸੀਗੀ ਕਿ ਕਿਸੇ ਤਰੀਕੇ ਨਾਲ ਜਿਹੜੀਆਂ ਸ਼ਰਤਾਂ ਨੇ, ਜੋ ਸਾਡੀ ਲੋਕਲ GDP ਹੁੰਦੀ ਹੈ ਕਿ ਉਹਦੇ 'ਚ ਜਿਹੜੀ 3% ਦੀ ਰਕਮ ਦੀ ਅਸੀਂ ਕਰਜ਼ਾ ਲੈ ਸਕਦੇ ਹਾਂ। ਸੋ ਇਹਨਾਂ ਨੇ ਜਾ ਕੇ ਕਿਹਾ ਸੀਗਾ ਕਿ ਉਹਦੇ 'ਚ ਸਾਨੂੰ ਛੋਟ ਦੇ ਦਿਓ, ਅਸੀਂ ਥੋੜ੍ਹਾ ਜਿਹਾ ਕਰਜ਼ਾ ਹੋਰ ਲੈਣਾ ਚਾਹੁੰਦੇ ਹਾਂ। ਤਾਂ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਅਸੀਂ ਤੁਹਾਡੀ ਸਿਫਾਰਿਸ਼ ਕਰਾਂਗੇ ਫਾਈਨੈਂਸ ਮਿਨਿਸਟਰੀ ਕੋਲ, ਉਹ ਵੇਖੇਗੀ ਜੇ ਕੰਮ ਕਰਨ ਵਾਲਾ ਹੋਇਆ ਤੇ ਉਹ ਕਰ ਦੂਗਾ, ਜੇ ਨਹੀਂ ਤੇ ਉਹ ਨਹੀਂ ਕਰੂਗੇ। ਹੁਣ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਮਿੱਤਰ ਜੀ ਤੁਹਾਡਾ ਕੰਮ ਨਹੀਂ ਕਰ ਸਕਦੇ ਅਸੀਂ, ਜੇ ਤੁਹਾਡਾ ਕੰਮ ਕਰਾਂਗੇ ਸਾਡੇ ਵਰਗੇ ਦਾਨਿਸ਼ਮੰਦ ਇੱਥੇ ਹੋਰ ਆ ਜਾਣਗੇ। ਉਹ ਆਖਣਗੇ ਲਓ ਸੱਜਣ ਜੀ ਸਾਡੇ ਤੇ ਵੀ ਥੋੜਾ ਜਿਹਾ ਗੁਨਾਹ ਪਾ ਦਿਓ, ਤੁਹਾਡਾ ਕੀ ਜਾਣਾ। ਸੋ ਉਹ ਕਹਿੰਦੇ ਕਿ ਜੇ ਇੱਕ ਨੂੰ ਕਰਾਂਗੇ, ਦੋ ਨੂੰ ਕਰਾਂਗੇ, 4 ਹੋਰ ਆ ਜਾਣਗੇ, ਅਸੀਂ ਕਿਹਨੂੰ ਛੋਟਾਂ ਦਿਆਂਗੇ, ਕਿਹਨੂੰ ਰਿਆਇਤਾਂ ਦਿਆਂਗੇ। ਇਹਦੇ ਨਾਲੋਂ ਚੰਗਾ ਕਿ ਚਾਹ ਪਾਣੀ ਛਕੋ ਤੇ ਚੁੱਪ ਕਰਕੇ ਰਸਤਾ ਨਾਪੋ, ਬਾਕੀ ਰਾਮ ਭਲੀ ਕਰੇਗਾ। ਸੋ ਜਦੋਂ ਇੱਧਰੋਂ ਨਾ ਹੋ ਗਈ ਆ, ਹੁਣ GST ਵੀ ਕੌੜੀ ਕੌੜੀ ਲੱਗਣ ਲੱਗ ਪਈ ਆ ਤੇ ਜੇਤਲੀ ਸਾਹਿਬ ਦੀ ਚਾਹ ਵਾਲੀ ਕੇਤਲੀ ਵੀ ਕੌੜੀ ਕੌੜੀ ਲੱਗਣ ਲੱਗ ਪਈ ਆ। ਹੁਣ ਸਭ ਕੁਛ ਕੌੜਾ ਕੌੜਾ ਲੱਗਦਾ ਪਿਆ। ਔਰ ਦੂਜੀ ਗੱਲ ਜਿਹੜੀ ਹੈ ਕਿ ਦੇਖੋ ਗੁਰਦਾਸਪੁਰ ਦੀ ਚੋਣ ਸਿਰ ਤੇ ਆ। ਜੇਤਲੀ ਸਾਹਿਬ ਹੋਰੀ ਇਹਨਾਂ ਨੂੰ ਕਿਉਂ ਦੇਣਗੇ ਕਰਜ਼ਾ? ਕਿਉਂ ਦੇਣਗੇ ਕਰਜ਼ਾ ਇਹਨਾਂ ਨੂੰ? ਉਹ ਆਪਣੇ ਆਪ ਥੋੜੀ ਪੈਸੇ ਦੇਣਗੇ ਕਿ ਜਾ ਕੇ ਨੰਬਰ ਬਣਾ ਲਓ ਤੁਸੀਂ ਤੇ ਅਸੀਂ ਇਲੈਕਸ਼ਨ ਹਾਰ ਜਾਈਏ ਤੁਹਾਡੇ ਤੋਂ। ਉਹ ਥੋੜੀ ਚਾਹਣਗੇ, ਉਹਦੇ ਸਗੋਂ ਹੱਥ ਕੁੱਟ ਲੈਣਗੇ। ਜੇ ਇਹਨਾਂ ਦੇ ਹੱਕ ਦੇ ਵੀ ਹੋਏ ਉਹ ਵੀ ਉਹਨਾਂ ਨੇ ਕਹਿਣਾ ਕਿ 4 ਦਿਨ ਨਾ ਹੀ ਦਿਓ ਇਹਨਾਂ ਨੂੰ, ਇਹਨਾਂ ਨੂੰ ਗੁਰਦਾਸਪੁਰ 'ਚ ਸੁੱਚੇ ਮੂੰਹ ਘੱਲੋ, ਲੋਕੀ ਆਪੇ ਮੂੰਹ ਇਹਨਾਂ ਦਾ ਚੁੰਮ ਲੈਣਗੇ। ਸੋ ਦੂਜੇ ਪਾਸੇ ਜਿਹੜੀ ਗੱਲ ਹੈ ਕਿਸਾਨ ਅੰਦੋਲਨ ਦੀ, ਤਾਂ ਕਿਸਾਨ ਅੰਦੋਲਨ ਵੀ 2 ਕਿਸਮ ਦੇ ਹੋਣ ਡਏ ਆ ਜੀ। ਇੱਕ ਤੇ ਲੱਖੋਵਾਲ ਸਾਹਿਬ ਨੇ ਮੋਰਚਾ ਲਾਇਆ ਹੋਇਆ ਮੁਹਾਲੀ ਦੇ ਵਿੱਚ, ਉਹਨਾਂ ਨੇ ਵੀ ਆਪਦਾ ਮੋਰਚਾ ਕੱਢ ਦਿੱਤਾ। ਉਹ ਕਹਿੰਦੇ ਆ ਕਿ ਜੀ ਸਾਡਾ ਸਰਕਾਰ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਸੀ। ਆ ਮੰਗਲ ਸਿੰਘ ਨੂੰ ਜੋ ਫੜਾਇਆ ਜਾਂ ਅਸੀਂ ਕੀਟਨਾਸ਼ਕ ਕਪੜਾ ਕੱਢਿਆ, ਸਾਡਾ ਹੀ ਤੇ ਕੰਮ ਸੀ। ਜੇ ਅਸੀਂ ਨਾ ਸਰਕਾਰ 'ਚ ਹੁੰਦੇ ਤੇ ਇਹ ਵੀ ਨਹੀਂ ਸੀ ਨਿਕਲਣਾ। ਉਹ ਕਹਿੰਦੇ ਕਿ ਜੇ ਮਾੜਾ ਮੋਟਾ ਬਚੇ ਹੋ ਤਾਂ ਸਾਡੇ ਕਰਕੇ ਬਚੇ ਹੋ। ਸੋ ਹੁਣ ਉਹ ਕਹਿੰਦੇ ਆ ਕਿ ਸਾਡਾ ਸੀਜ਼ਨ ਚੱਲ ਪਿਆ ਧਰਨਿਆਂ ਦਾ, ਸੋ ਅਸੀਂ ਹੁਣ ਇਹ ਸੀਜ਼ਨ ਰੱਜ ਕੇ ਕੁੱਟਾਂਗੇ। ਵੈਸੇ ਪੁਲਿਸ ਵਾਲਿਆਂ ਨੇ ਉਹਨਾਂ ਦਾ ਟਿੰਡ ਫੋੜਾ ਉੱਥੋਂ ਚਕਾ ਦਿੱਤਾ ਦੇਰ ਸ਼ਾਮੀ, ਸੜਕਾਂ ਖਾਲੀ ਕਰਾ ਦਿੱਤੀਆਂ। ਪਰ ਦੂਜੇ ਪਾਸੇ 7 ਹੋਰ ਕਿਸਾਨ ਜਥੇਬੰਦੀਆਂ ਨੇ ਆਪਣਾ ਪ੍ਰੋਗਰਾਮ ਉਲੀਕਿਆ। ਉਹ ਪ੍ਰੋਗਰਾਮ ਹੈ 22 ਸਤੰਬਰ ਤੋਂ 27 ਸਤੰਬਰ ਤੱਕ ਪਟਿਆਲੇ ਦੇ ਵਿੱਚ ਧਰਨੇ ਦਾ। ਧਰਨਾ ਕਿੱਥੇ ਲਾਉਣਾ ਉਹਨਾਂ ਨੇ? ਮੋਤੀ ਮਹਿਲ ਦੇ ਮੂਹਰੇ। ਤੇ ਜਿਹਦੇ ਬਾਰੇ ਰਾਜਾ ਸਾਹਿਬ, ਕਾਂਗਰਸੀਆਂ ਦੇ ਰਾਜਾ ਸਾਹਿਬ ਕਿਹਾ ਕਰਦੇ ਸਨ ਕਿ ਜੇ ਕਰਜ਼ਾ ਨਾ ਲੱਥੂ ਮੈਂ ਮੋਤੀ ਮਹਿਲ ਵੇਚ ਕੇ ਲਾ ਦੂੰ। ਉਸੇ ਮੋਤੀ ਮਹਿਲ ਦੇ ਅੱਗੇ ਜਾ ਕੇ ਉਹਨਾਂ ਨੇ ਕਹਿਣਾ ਕਿ ਲਿਆਓ ਖਾ ਜਰਾ, ਦਿਓ ਕਾਗਜ਼ ਪੱਤਰ, ਆਪਾਂ ਇਹਦੀਆਂ ਵੱਟੀਏ ਰੋੜੀਆਂ, ਕਿਸਾਨਾਂ ਨੂੰ ਕਰੀਏ ਕੁਝ ਸੌਖਿਆ। ਸੋ ਉਹ ਕਿਸਾਨ ਜਿਹੜੇ ਉੱਥੇ ਨਾ ਪਹੁੰਚਣ, ਇਹਦੇ ਲਈ ਇਹਨਾਂ ਨੇ ਡੰਡਾ ਬਹੁਤ ਦੱਬ ਕੇ ਵਾਇਆ। ਕਿਸਾਨ ਆਗੂਆਂ ਦੇ ਘਰਾਂ 'ਚ ਤੜਕੇ 4-4 ਵਜੇ ਰੇਡਾਂ ਵੱਜਦੀਆਂ ਪਈਆਂ, ਸੁੱਤੇ ਪਏ ਕਿਸਾਨ ਆਗੂਆਂ ਨੂੰ ਚੁੱਕਿਆ ਜਾ ਰਿਹਾ। ਇੱਥੋਂ ਤੱਕ ਕਿ ਜਿਹੜੇ ਕਿਸਾਨ ਰੂਹ ਪੋਸ਼ ਹੋ ਗਏ ਆ, ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਬਾਲੜੀਆਂ ਬਾਲ ਪਏ ਆ, ਉਹਨਾਂ ਨੂੰ ਵੀ ਤੜਕੇ ਧੋ ਕੇ ਖੜਾ ਕੀਤਾ ਜਾਂਦਾ ਹੈ ਕਿ ਦੱਸ ਤੇਰਾ ਪਿਓ ਕਿੱਥੇ, ਦੱਸ ਤੇਰਾ ਬਾਪ ਕਿੱਥੇ ਆ। ਜਿੱਦਾਂ ਉਹਨਾਂ ਨੇ ਇਹਨਾਂ ਦਾ ਬਾਪ ਮਾਰਿਆ ਹੋਵੇ, ਇਸ ਤਰ੍ਹਾਂ ਦਾ ਉਹ ਸਲੂਕ ਕਰਦੇ ਪਏ ਕਿਸਾਨ ਆਗੂਆਂ ਦੇ ਨਾਲ। ਉਹ ਕਿਸਾਨ ਬੜੇ ਵੱਡੇ ਪੱਧਰ ਤੇ ਰੂਹ ਪੋਸ਼ ਹੋ ਗਏ ਆ। ਉਹ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਘੇਰਾ ਜ਼ਰੂਰ ਪਾਵਾਂਗੇ। ਇਸੇ ਕਵਾਇਦ ਦੇ ਤਹਿਤ ਅੱਜ ਲੰਗੋਵਾਲ ਦੇ ਵਿੱਚ ਪੁਲਿਸ ਗਈ ਕਿਸਾਨਾਂ ਨੂੰ ਫੜਨ। ਉੱਥੇ ਦੱਸਦੇ ਆ ਕਿ ਇਹਨਾਂ ਨੇ ਲਾਠੀਚਾਰਜ ਕਰਤਾ। ਕਿਸਾਨ ਤੇ ਕਹਿੰਦੇ ਕਿ ਸਾਡੇ ਤੇ ਪਹਿਲਾਂ ਪੁਲਿਸ ਨੇ ਲਾਠੀਚਾਰਜ ਕੀਤਾ, ਪਰ ਪੁਲਿਸ ਵਾਲੇ ਕਹਿੰਦੇ ਆ ਕਿ ਇਹ ਪਹਿਲਾਂ ਹੀ ਇੱਟ ਵੱਟਾ ਕੋਠਿਆਂ ਤੇ ਜੋੜੀ ਬੈਠੇ ਸਨ। ਜਦੋਂ ਅਸੀਂ ਗਏ ਆ ਤੇ ਇਹਨਾਂ ਨੇ ਤਾੜ ਚਲਾ ਦਿੱਤਾ। ਸਾਡੇ 2 ਬੰਦੇ ਜ਼ਖਮੀ ਹੋ ਗਏ, ਇੱਕ ਵੈਸੇ ਕਿਸਾਨ ਵੀ ਜ਼ਖਮੀ ਆ। ਸੋ ਉੱਥੋਂ 3 ਬੰਦੇ ਜਿਹੜੇ ਆ ਅੱਜ ਦੇਰ ਸ਼ਾਮੀ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ। ਉਦਾਂ ਇੱਥੇ ਜਿਹੜਾ ਹਾਲ ਬਣਦਾ ਪਿਆ, ਉਹ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਸ਼ੁਭ ਨਹੀਂ ਹੈ। ਕਿਉਂਕਿ ਇੱਕ ਪਾਸੇ ਲੱਖੋਵਾਲ ਸਾਹਿਬ, ਔਰ ਲੱਖੋਵਾਲ ਸਾਹਿਬ ਦੇ ਪਿੱਛੇ ਤੁਹਾਨੂੰ ਪਤਾ ਹੈ ਸੁਖਬੀਰ ਸਾਹਿਬ ਖੜੇ ਆ, ਉਹਨਾਂ ਨੇ ਮੋਰਚੇ ਲਾਉਣੇ ਆ। ਦੂਜੇ ਪਾਸੇ ਆ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਆਜ਼ਾਦ ਤੌਰ ਤੇ ਕੰਮ ਕਰਦੀਆਂ, ਇਹ ਵੀ
ਆਪਣੇ ਤਰਫੋਂ ਮੋਰਚੇ ਦੀਆਂ ਤਿਆਰੀਆਂ ਰੰਭੀ ਬੈਠੀਆਂ। ਤੀਜੇ ਪਾਸੇ ਕਾਮਰੇਡਾਂ ਨੇ ਕਹਿਤਾ ਕਿ 30 ਕੁ ਸਾਲ ਪਹਿਲਾਂ ਜੋ ਅਸੀਂ ਕੰਮ ਕਰਿਆ ਕਰਦੇ ਸਾਂ, ਹੁਣ ਸਾਨੂੰ ਚੇਤਾ ਆ ਗਿਆ ਕਿ ਅਸੀਂ ਫੇਰ ਉਹ ਕੰਮ ਕਰਨੇ ਆ ਤੇ ਅਸੀਂ ਵੀ ਹੁਣ ਧਰਨੇ ਲਾਵਾਂਗੇ। ਸੋ ਕਾਮਰੇਡ ਵੀ ਜਾਗਦੇ ਆ। ਹੁਣ ਇੱਕ ਪਾਸੇ ਕਾਮਰੇਡ ਤੇ ਵੇਖੋ ਭਾਰਤੀ ਜਨਤਾ ਪਾਰਟੀ ਨੇ ਵੀ ਪਿੱਛੇ ਨਹੀਂ ਰਹਿਣਾ, ਤੇ ਜਦੋਂ ਭਾਰਤੀ ਜਨਤਾ ਪਾਰਟੀ ਆ ਗਈ ਤੇ ਫਿਰ ਆਮ ਆਦਮੀ ਪਾਰਟੀ ਨੇ ਵੀ ਘਰੇ ਨਹੀਂ ਬਹਿਣਾ। ਯਾਨੀ ਇਹਨਾਂ ਨੂੰ ਚੁਫੇਰਿਓਂ ਘੇਰਾ ਪੈ ਜਾਣਾ। ਤੁਹਾਨੂੰ ਯਾਦ ਹੋਣਾ ਆਪਣੇ ਇਸੇ ਪ੍ਰੋਗਰਾਮ 'ਚ ਮੈਂ ਭਵਿੱਖਬਾਣੀ ਕੀਤੀ ਸੀ, ਲੱਛਣ ਬਣਦੇ ਪਏ ਆ, ਲੱਛਣ ਏਦਾਂ ਦੇ ਬਣਦੇ ਪਏ ਆ ਕਿ ਜਿਹੜਾ ਹਸ਼ਰ ਅਕਾਲੀਆਂ ਦਾ 7ਵੇਂ 8ਵੇਂ ਵਰ੍ਹੇ 'ਚ ਹੋਇਆ ਸੀ ਜਾ ਕੇ, ਇਹਨਾਂ ਦਾ 7ਵੇਂ 8ਵੇਂ ਮਹੀਨੇ 'ਚ ਹੋ ਜਾਣਾ। ਲੱਗਦਾ ਉਹ ਆ ਕਿ 6 ਮਹੀਨੇ ਆਉਂਦਿਆਂ ਇਹਨਾਂ ਨੂੰ ਘੇਰਾ ਉਸੇ ਤਰ੍ਹਾਂ ਦਾ ਪੈ ਗਿਆ ਜਿਸ ਤਰ੍ਹਾਂ ਦਾ ਅਕਾਲੀਆਂ ਨੂੰ 2015 'ਚ ਜਾ ਕੇ ਪਿਆ ਸੀਗਾ। ਉਹਦਾ ਜਿਹੜਾ ਇਹ ਜ਼ਬਰ ਕਰਦੇ ਪਏ ਆ, ਉਹਨੂੰ ਫੜ ਲਿਆ, ਉਹਦੇ ਬੱਚੇ ਨੂੰ ਜਾ ਕੇ ਹਿਰਾਸਤ 'ਚ ਲੈ ਲਿਆ, ਉਹ ਸਾਰਾ ਕੁਛ ਏਦਾਂ ਹੀ ਵਿਖਾਉਂਦਾ ਕਿ ਬੇਸ਼ੱਕ ਭੁਲੇਖਾ ਜਿਹਾ ਪੈਂਦਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੋ ਅਲੱਗ-ਅਲੱਗ ਚਿਹਰੇ ਆ। ਸਰਕਾਰ ਉਹੀ ਲੱਗਦੀ ਆ, ਮਾਰ ਉਹੀ ਲੱਗਦੀ ਹੈ, ਡੰਡਾ ਉਹੀ ਲੱਗਦਾ, ਖਾਣ ਵਾਲਾ ਬੰਦਾ ਉਹੀ ਲੱਗਦਾ, ਕੁਛ ਨਹੀਂ ਬਦਲਿਆ ਲੱਗਦਾ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰ ਲਈਏ, ਪੰਜਾਬ ਨੇ 800 ਨੌਕਰੀਆਂ ਤੇ ਛੱਡਿਆ ਦਾਵਾ, ਦੂਜੇ ਰਾਜਾਂ ਦੀਆਂ ਮੌਜਾਂ ਬਣੀਆਂ, ਜਿੱਦਾਂ ਚੰਡੀਗੜ੍ਹ ਤੋਂ ਦਾਵਾ ਛੱਡ ਚੁੱਕੇ ਆਲਮੋਸਟ, ਏਦਾਂ ਇਹਦੇ ਤੋਂ ਵੀ। ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ। ਚੰਡੀਗੜ੍ਹ ਤੋਂ ਦਾਵਾ ਇਹਨਾਂ ਨੇ ਕਿਸ ਕਦਰ ਛੱਡਿਆ। 60-40 ਦੀ ਰੇਸ਼ੋ ਸੀ ਨੌਕਰੀਆਂ 'ਚ ਉੱਥੇ ਵੀ ਜੀ, ਜੇ ਆਪਾਂ ਨੌਕਰੀਆਂ ਦੀ ਗੱਲ ਕਰੀਏ। ਅੱਜ 60 ਦੀ ਰੇਸ਼ੋ ਹੈ ਜਿਹੜੀ ਉਹ ਹਰਿਆਣੇ ਕੋਲ ਆ, ਜਿਹੜੀ ਕਿ ਪੰਜਾਬ ਕੋਲ ਹੋਣੀ ਚਾਹੀਦੀ ਸੀ। ਔਰ ਜਿਹੜੀ ਬਚੀ ਖੁਚੀ 40 ਆ ਉਹ ਵੀ ਪੰਜਾਬ ਦੇ ਕੋਲ ਨਹੀਂ ਹੈ। ਉਹਦੇ 'ਚ ਵੀ ਕਿਤੇ ਹਿਮਾਚਲੀ ਐਡਜਸਟ ਆ, ਕਿਤੇ ਕੋਈ ਐਡਜਸਟ ਆ, 40 ਵੀ ਨਹੀਂ ਰਹਿ ਗਈ ਪੰਜਾਬ ਦੀ। ਕਿਉਂ? ਕਿਉਂਕਿ ਇੱਥੋਂ ਦੇ ਨਲਾਇਕ ਹਾਕਮਾਂ ਨੇ ਕਦੇ ਚੰਡੀਗੜ੍ਹ ਤੇ ਆਪਣਾ ਦਾਵਾ ਰੱਖਿਆ ਹੀ ਨਹੀਂ। ਕਹਿੰਦੇ ਕਿ ਬਸ ਚੰਡੀਗੜ੍ਹ ਘੁੰਮਣ ਫਿਰਨ ਨੂੰ ਮਿਲ ਜਾਵੇ, ਚੰਡੀਗੜ੍ਹ ਅਸੈਂਬਲੀ 'ਚ ਜਾਣ ਨੂੰ ਮਿਲ ਜਾਵੇ, ਅਸੀਂ ਚੰਡੀਗੜ੍ਹ ਤੋਂ ਕੀ ਲੈਣਾ, ਇਹੋ ਜਿਹੇ ਚੰਡੀਗੜ੍ਹ 36 ਹੋਰ ਬਣਾ ਲਾਂਗੇ। ਸੋ ਦੂਜੇ ਪਾਸੇ ਜਿਹੜਾ ਇਹ ਮਾਮਲਾ ਹੈ ਨਾ ਨੌਕਰੀਆਂ ਦਾ, ਔਰ ਜਿਹੜੀਆਂ ਇਹਨਾਂ ਨੇ 800 ਨੌਕਰੀਆਂ ਖਾਲੀ ਛੱਡੀਆਂ, ਉਹ ਹੈਗਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ। ਉੱਥੇ ਦੇਖੋ ਕੁੱਲ ਮਿਲਾ ਕੇ ਨਾ 8300 ਨਫਰੀ ਹੈ ਨੌਕਰੀਆਂ ਦੀ ਜੀ। ਉਸ 8300 ਨਫਰੀ ਦੇ ਵਿੱਚ ਅਲੱਗ-ਅਲੱਗ ਕੋਟਾ ਹੈ, ਜਿੱਦਾਂ ਕੁਛ ਕੋਟਾ ਹਰਿਆਣੇ ਦਾ, ਕੁਛ ਕੋਟਾ ਹਿਮਾਚਲ ਦਾ, ਤੇ ਬਾਕੀ ਬਚਿਆ ਕੋਟਾ ਜਿਹੜਾ ਉਹ ਪੰਜਾਬ ਦਾ। ਪੰਜਾਬ ਦੇ ਹਿੱਸੇ ਉੱਥੇ 3000 ਦੇ ਕਰੀਬ ਅਸਾਮੀਆਂ ਆਉਂਦੀਆਂ, ਯਾਨੀ 3000 ਮੁਲਾਜ਼ਮ ਹੈ ਜਿਹੜਾ ਉਹ ਪੰਜਾਬ ਦੇ ਕੋਟੇ ਦਾ ਉੱਥੇ ਕੰਮ ਕਰਦਾ ਹੈ। ਇਹਨਾਂ ਨੇ ਕੰਮ ਕਿਹੋ ਜਿਹਾ ਕੀਤਾ ਕਿ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਅੱਜ ਟ੍ਰਿਬਿਊਨ ਨੇ ਜਿਹੜੀ ਖਬਰ ਛਾਪੀ ਹੈ, ਉਹ ਕਹਿੰਦੇ ਆ ਕਿ 800 ਅਸਾਮੀਆਂ ਪੰਜਾਬ ਨੇ ਆਪਣੇ ਕੋਟੇ ਦੀਆਂ ਉੱਥੇ ਖਾਲੀ ਛੱਡੀਆਂ ਹੋਈਆਂ। 800 ਜੀ। ਔਰ ਕਮਾਲ ਦੀ ਗੱਲ ਇਹ ਆ ਕਿ ਉਹਨਾਂ 800 ਅਸਾਮੀਆਂ ਲਈ ਜਿਹੜੀ ਤਨਖਾਹ ਜਾਣੀ ਹੈ ਜਾਂ ਜਿਹੜੇ ਹੋਰ ਭੱਤੇ ਜਾਣੇ ਆ ਜਾਂ ਹੋਰ ਖਰਚਾ ਵਰਚਾ ਜਾਣਾ, ਉਹਦੀ ਰਕਮ ਇਹ ਬਰੋਬਰ ਤਾਰਦੇ ਪਏ ਆ। ਯਾਨੀ ਰਕਮ ਦੀ ਜਿਹੜੀ ਪੱਤੀ ਪੈਣੀ ਹੈ, ਹਿੱਸਾ ਪੈਣਾ, ਉਹ ਬਰਾਬਰ ਦਿੱਤਾ ਜਾ ਰਿਹਾ 3000 ਮੁਲਾਜ਼ਮਾਂ ਦਾ, ਜਦ ਕਿ ਉੱਥੇ ਜਿਹੜੇ ਮੁਲਾਜ਼ਮ ਤੈਨਾਤ ਕੀਤੇ ਗਏ ਆ ਉਹ 2200-2300 ਕੀਤੇ ਗਏ ਆ। 700-800 ਮੁਲਾਜ਼ਮ ਦੀ ਘਾਟ ਆ। ਔਰ ਮੁਲਾਜ਼ਮ ਇਹ ਤੇ ਹੈ ਨਹੀਂਗਾ ਕਿ ਕਿਸੇ ਦੂਸਰੇ ਦੇਸ਼ ਦੇ ਵਿੱਚੋਂ ਇੰਪੋਰਟ ਕਰਕੇ ਲਿਆਉਣੇ। ਸਾਡੇ ਇੱਥੇ ਮੁੰਡੇ ਕੁੜੀਆਂ ਵਿਹਲੇ ਤੁਰੇ ਫਿਰਦੇ ਆ, ਜੇ ਨਹੀਂ ਹੈਗੇ ਉਹਨਾਂ ਨੂੰ ਭਰਤੀ ਕਰਕੇ ਉੱਥੇ ਦਿੱਤਾ ਜਾ ਸਕਦਾ ਜਾਂ ਡੈਪੂਟੇਸ਼ਨ ਤੇ ਭੇਜਿਆ ਜਾ ਸਕਦਾ। ਸਿਰਫ ਭੇਜਣਾ ਹੀ ਹੈ ਨਾ, ਕਾਗਜ਼ੀ ਪੱਤਰੀ ਰਸਮੀ ਕਰਨੀ ਹੈ ਪੂਰੀ, ਉਹ ਵੀ ਨਹੀਂ ਕਰਦੇ ਪਏ। ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਹੜੇ ਲੋਕ ਤੁਸੀਂ ਸੇਵਾਦਾਰ ਰੱਖਦੇ 5 ਸਾਲਾਂ ਵਾਸਤੇ, ਔਰ ਸੇਵਾ ਦੇ ਬਦਲੇ ਤੁਸੀਂ ਆਪਣੇ ਟੈਕਸ ਪੇਅਰ ਦੇ ਪੈਸੇ ਦੇ ਵਿੱਚੋਂ ਬਹੁਤ ਵੱਡੀ ਰਕਮ ਉਹਨਾਂ ਦੇ ਐਸ਼ੋ ਇਸ਼ਰਤ ਲਈ ਖਰਚਦੇ ਹੋ, ਜੇ ਉਹ ਇੰਨਾ ਕੁਛ ਖਾ ਕੇ ਏਡੇ ਵੱਡੇ ਵੱਡੇ ਡਕਾਰ ਮਾਰ ਕੇ ਉਹ ਕੰਮ ਕਰਨ ਦੀ ਥਾਂ ਤੇ ਏਸੀ ਘੁਰਨਿਆਂ 'ਚ ਵੜ ਕੇ ਸੁੱਤੇ ਹੀ ਰਹਿੰਦੇ ਆ, ਤੇ ਸੁੱਤੇ ਵੀ ਐਸੇ ਰਹਿੰਦੇ ਕਿ ਮਚਲੇ ਹੋਏ ਰਹਿੰਦੇ, ਕੁਛ ਵੀ ਹੋ ਜੇ ਜਾਗਦੇ ਹੀ ਨਹੀਂ। ਫਿਰ ਇਹੋ ਜਿਹੇ ਹਾਕਮਾਂ ਨੂੰ ਤੁਸੀਂ ਰਗੜ ਕੇ ਫੋੜੇ ਤੇ ਲਾਉਣਾ। ਇਹਨਾਂ ਨੂੰ ਸਵਾਲ ਕਰਨਾ ਬਣਦਾ ਹੈ ਕਿ ਜੇ ਤੁਸੀਂ ਆਪਣਾ ਕਰਤੱਵ ਹੀ ਨਹੀਂ ਨਿਭਾ ਸਕਦੇ, ਜੋ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਉਸ ਨੂੰ ਪੂਰਾ ਨਹੀਂ ਕਰ ਸਕਦੇ, ਤੇ ਫਿਰ ਘੱਟੋ ਘੱਟ ਇੰਨੀ ਸਾਡੇ ਤੇ ਮਿਹਰਬਾਨੀ ਕਰੋ, ਚੁੱਪ ਕਰਕੇ ਤੋਂ ਪਾਸੇ ਹੋ ਜਾਓ, ਕਿਸੇ ਹੋਰ ਨੂੰ ਮੌਕਾ ਦਿਓ। ਕਿਉਂ ਜੰਮ ਬਣ ਕੇ ਚੰਬੜੇ ਹੋ ਤੁਸੀਂ ਪੰਜਾਬ ਨੂੰ? ਸੋ ਲੋਕੀ ਇੱਥੇ ਨੌਕਰੀਆਂ ਲਈ ਵਿਲਕਦੇ ਪਏ ਆ। ਜਿੱਥੇ ਨੌਕਰੀਆਂ ਦਾ ਕੋਟਾ ਉੱਥੇ ਇਹ ਪੈਸੇ ਬਰੋਬਰ ਦਿੱਤੀ ਗਏ ਆ,
ਜਦ ਕਿ ਉੱਥੇ ਜਿਹੜੇ ਮੁਲਾਜ਼ਮ ਭੇਜਣੇ ਸੀ ਉਹ ਭੇਜੇ ਨਹੀਂ। ਸੋ ਇਹ ਹਾਲ ਹੈ ਹਾਕਮਾਂ ਦਾ। ਸਾਡੇ ਇੱਥੋਂ ਦੇ ਲੋਕਾਂ ਨੂੰ ਸਿਆਸੀ ਗੁਲਾਮ ਬਣ ਕੇ ਨਹੀਂ ਸੋਚਣਾ ਚਾਹੀਦਾ। ਸਾਡੇ ਇੱਥੋਂ ਦੇ ਲੋਕਾਂ ਨੂੰ ਕੱਲ੍ਹ ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।